ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ ਨੰਬਰ 209-277-1013 2092771013 ਦੇ ਉੱਤੇ। ਅਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਆਪਾਂ ਸ਼ੁਰੂ। ਆਮ ਆਦਮੀ ਪਾਰਟੀ ਨੂੰ ਕਹਿੰਦੇ ਵੱਡੀ ਰਾਹਤ, ਆਪ ਦੇ ਜਿਹੜੇ ਵਿਧਾਇਕਾਂ ਦੀ ਬਰਖਾਸਤਗੀ ਸੀਗੀ ਉਸ ਨੂੰ ਰੱਦ ਕੀਤਾ ਗਿਆ। ਦੇਖੋ, ਆਮ ਆਦਮੀ ਪਾਰਟੀ ਵਾਲਿਆਂ ਨੇ ਨਾ ਢੋਲ ਚੱਕੇ ਹੋਏ ਆ, ਲੱਡੂ ਹੱਥਾਂ 'ਚ ਫੜੇ ਹੋਏ ਆ। ਏਦਾਂ ਲੱਗਦਾ ਜਿੱਦਾਂ ਉਹਨਾਂ ਨੇ ਦਿੱਲੀ ਦੁਬਾਰਾ ਫਤਿਹ ਕਰ ਲਈ ਹੋਵੇ। ਸ਼ਾਇਦ ਉਹ ਜਿਵੇਂ ਆਉਂਦੇ ਹੁੰਦੇ ਆ ਨਾ ਕਿ ਪੂਰੀ ਭੁੱਖ ਲੱਗੀ ਹੋਵੇ, ਪੂਰੀ ਭੁੱਖ 'ਚ ਜਿੱਦਾਂ ਰੋਟੀ ਮਿਲੇ ਤੇ ਜਾਂ ਫਿਰ ਬਹੁਤ ਲੰਮੇ ਸਮੇਂ ਬਾਅਦ ਖੁਸ਼ੀ ਮਿਲੇ ਨਾ, ਬੰਦੇ ਦੇ ਪੈਰ ਫਿਰ ਜਿਹੜੇ ਆ ਧਰਤੀ ਤੇ ਨਹੀਂ ਲੱਗਦੇ। ਅੱਜ ਓਦਾਂ ਹੀ ਆ ਬਿਲਕੁਲ ਕਹਾਣੀ। ਉੱਥੇ ਆਮ ਆਦਮੀ ਪਾਰਟੀ ਵਾਲਿਆਂ ਦੇ ਬੜੇ ਜਸ਼ਨ ਮਨਾਉਂਦੇ ਆ, ਸੋਹਣੇ ਲੱਗਦੇ, ਕਿਉਂਕਿ ਬੜੇ ਦਿਨਾਂ ਦੀਆਂ ਮਾਯੂਸੀਆਂ ਝੱਲ ਝੱਲ ਕੇ ਇੱਥੋਂ ਤੱਕ ਪਹੁੰਚੇ ਆ ਕਿ ਖੁਸ਼ੀ ਮਿਲੀ ਆ ਕੋਈ। ਤਾਂ ਹੁਣ ਜਿਹੜੀ ਰਾਹਤ ਮਿਲੀ ਹੈ ਇਹਨਾਂ ਨੂੰ, ਵੈਸੇ ਹੈ ਵਕਤੀ ਤੌਰ ਤੇ ਹੀ ਆ। ਵਕਤ ਹਾਲੇ ਪੂਰਾ ਕੱਟਿਆ ਨਹੀਂ ਗਿਆ, ਵਕਤ ਹਾਲੇ ਵੀ ਸਿਰ ਦੇ ਉੱਤੇ ਹੀ ਆ। ਮਾਜ਼ਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਇੱਕ ਹੀ ਇਹਨਾਂ ਦੇ ਬੰਦੇ ਸੀਗੇ ਜਿਹੜੇ ਉਹ ਲਾਭ ਵਾਲੇ ਅਹੁਦੇ ਦੀ ਮਾਰ ਹੇਠ ਆ ਗਏ ਸੀਗੇ, ਜਿਨ੍ਹਾਂ ਚੋਂ ਇੱਕ ਤੇ ਇੱਥੇ ਪ੍ਰਕਾਸ਼ ਸਿੰਘ ਬਾਦਲ ਦੀ ਮਾਰ ਹੇਠ ਆ ਗਿਆ। ਉਹ ਉੱਥੋਂ ਅਸਤੀਫਾ ਦੇ ਕੇ ਆਇਆ ਸੀ ਜਰਨੈਲ ਸਿੰਘ। ਸੋ 20 ਰਹਿ ਗਏ, 20 ਨੂੰ ਡਿਸਕੁਆਲੀਫਾਈਡ ਕਰ ਦਿੱਤਾ ਗਿਆ ਸੀ ਰਾਸ਼ਟਰਪਤੀ ਬਣਿਆ। ਉਹਦੀ ਸਿਫਾਰਿਸ਼ ਕੀਤੀ ਸੀਗੀ ਚੋਣ ਕਮਿਸ਼ਨ ਨੇ। ਕਿ ਦੇਖੋ, ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬੜਾ ਵੱਡਾ ਤੱਥ ਹੈ, ਔਰ ਇਹ ਮੇਰੇ ਖਿਆਲ ਦੇ ਨਾਲ ਖਤਰਨਾਕ ਤੱਥ ਵੀ ਹੈ ਕਿ ਰਾਸ਼ਟਰਪਤੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਬੰਦਿਆਂ ਨੂੰ ਡਿਸਕੁਆਲੀਫਾਈਡ ਕੀਤਾ ਸੀਗਾ, ਹਾਈ ਕੋਰਟ ਨੇ ਉਸ ਮਾਮਲੇ 'ਚ ਇਹ ਕਹਿ ਕੇ ਉਹਨਾਂ ਦੀ ਬਰਖਾਸਤਗੀ ਇੱਕ ਦਫਾ ਰੱਦ ਕਰ ਦਿੱਤੀ ਹੈ ਕਿ ਭਾਈ ਤੁਸੀਂ ਨੈਚੁਰਲ ਜਸਟਿਸ ਦਾ ਕਾਣ ਕੀਤਾ, ਤੁਸੀਂ ਨੈਚੁਰਲ ਜਸਟਿਸ ਨੂੰ ਤੁਸੀਂ ਤਾਕ ਤੇ ਰੱਖਿਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਟਿੱਪਣੀ ਹੈ, ਕਿਉਂਕਿ ਰਾਸ਼ਟਰਪਤੀ ਨੇ ਨੋਟੀਫਿਕੇਸ਼ਨ ਕਰਕੇ ਇਹਨਾਂ ਨੂੰ ਡਿਸਕੁਆਲੀਫਾਈਡ ਕੀਤਾ ਸੀ। ਤਾਂ ਹਾਈ ਕੋਰਟ ਦੀ ਕੀ ਟਿੱਪਣੀ ਹੈ ਕਿ ਇਹ ਕਿਤੇ ਨਾ ਕਿਤੇ ਜੋ ਕੁਦਰਤੀ ਇਨਸਾਫ ਹੁੰਦਾ, ਇਹ ਉਹਦਾ ਨੁਕਸਾਨ ਕੀਤਾ ਤੁਸੀਂ, ਉਹਨੂੰ ਉਲੰਘਿਆ ਤੁਸੀਂ ਜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਟਿੱਪਣੀ ਹੈ ਕਿਸੇ ਲੋਕਤਾਂਤਰਿਕ ਦੇਸ਼ ਦੀ, ਕਿਉਂਕਿ ਰਾਸ਼ਟਰਪਤੀ ਕਿਸ ਤਰੀਕੇ ਨਾਲ ਕੰਮ ਕਰਦਾ ਪਿਆ। ਖੈਰ, ਦੂਜੀ ਚੀਜ਼ ਹਾਈ ਕੋਰਟ ਨੇ ਕਹੀ ਹੈ ਕਿ ਚੋਣ ਕਮਿਸ਼ਨ ਹੁਣ ਦੁਬਾਰਾ ਸੁਣਵਾਈ ਕਰੇ ਇਹਨਾਂ ਦੀ, ਕਿਉਂਕਿ ਤੁਸੀਂ ਇਹਨਾਂ ਦਾ ਪੱਖ ਸੁਣਿਆ ਹੀ ਨਹੀਂ। ਔਰ ਇੱਥੇ ਆਮ ਆਦਮੀ ਪਾਰਟੀ ਵਾਲੇ ਸਾਨੂੰ ਉਦੋਂ ਝੂਠੇ ਲੱਗਦੇ ਸੀ, ਕਿਉਂਕਿ ਇਹ ਇਹੋ ਹੀ ਪਿੱਟਦੇ ਸੀਗੇ ਘੱਟੋ ਘੱਟ ਸਾਡੀ ਗੱਲ ਤੇ ਸੁਣੋ, ਫਿਰ ਤੁਸੀਂ ਜੋ ਫੈਸਲਾ ਕਰਨਾ ਕਰ ਲਓ, ਸਾਨੂੰ ਪੱਖ ਰੱਖਣ ਦਾ ਮੌਕਾ ਦਿਓ। ਉਦੋਂ ਇਹ ਧਾਰਨਾ ਸਾਰਿਆਂ ਦੀ ਇਹਨਾਂ ਦੇ ਉਲਟ ਸੀਗੀ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣਾ ਨੇਚਰ ਹੀ ਬਣਾਇਆ ਹੋਇਆ, ਸੁਭਾਅ ਹੀ ਬਣਾਇਆ ਹੋਇਆ ਕਿ ਇਹ ਗਲਤੀ ਕਰਕੇ ਮੁੜ ਕੇ ਗਲਤੀ ਤੇ ਪਰਦਾ ਪਾਉਣ ਲਈ ਇਸ ਤਰ੍ਹਾਂ ਦਾ ਡਰਾਮਾ ਕਰਦੇ ਆ। ਪਰ ਅੱਜ ਹਾਈ ਕੋਰਟ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਇਹਨਾਂ ਦਾ ਪੱਖ ਉਦੋਂ ਸੁਣਿਆ ਨਹੀਂ ਗਿਆ। ਔਰ ਪੱਖ ਕਿਉਂ ਨਹੀਂ ਸੁਣਿਆ ਗਿਆ? ਇਹ ਇਸ ਕਰਕੇ ਕਿਉਂਕਿ ਜਦੋਂ ਅੱਜ ਚੋਣ ਕਮਿਸ਼ਨ ਨੇ ਉੱਥੇ ਹਾਈ ਕੋਰਟ ਦੇ ਵਿੱਚ ਗੱਲ ਦੱਸੀ ਸੀ, ਤਾਂ ਉੱਥੇ ਇਹੋ ਹੀ ਦੱਸੀ ਸੀ ਕਿ ਜੀ ਅਸੀਂ ਇਹਨਾਂ ਤੋਂ ਲਿਖਤੀ ਜਵਾਬ ਲੈ ਲਿਆ। ਉਹ ਕਹਿੰਦੇ ਲਿਖਤੀ ਜਵਾਬ ਦਾ ਕੀ ਮਤਲਬ? ਉੱਥੇ ਜੂਨ 2017 'ਚ ਤੁਸੀਂ ਇਹਨਾਂ ਨੂੰ ਨੋਟਿਸ ਭੇਜਿਆ, ਇਹਨਾਂ ਨੇ ਤੁਹਾਨੂੰ ਨੋਟਿਸ ਦਾ ਜਵਾਬ ਦਿੱਤਾ, ਪਰ ਤੁਸੀਂ ਜਿਹੜਾ ਇਹਨਾਂ ਦਾ ਪੱਖ ਰਖਵਾਉਣਾ ਸੀਗਾ ਰੂਬਰੂ ਹੋ ਕੇ, ਉਹ ਪੱਖ ਤੇ ਨਹੀਂ ਨਾ ਰਖਵਾਇਆ। ਸੋ ਇਹਨਾਂ ਦਾ ਪੱਖ ਰਖਵਾਓ। ਹੁਣ ਇੱਥੇ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਹੱਥ ਉੱਤੇ ਹੋ ਜਾਣਾ। ਕਿਉਂਕਿ ਦੇਖੋ, ਜਿਸ ਤਰੀਕੇ ਨਾਲ ਹਾਈ ਕੋਰਟ ਦੀ ਟਿੱਪਣੀ ਆਈ, ਹਾਈ ਕੋਰਟ ਦਾ ਫੈਸਲਾ ਆ, ਹਾਲਾਂਕਿ ਪਹੁੰਚੋ ਕਿ ਹੈ ਤੇ ਉਹੀ ਚੋਣ ਕਮਿਸ਼ਨ ਹੈ ਜਿਹਦੇ ਤੇ ਦੋਸ਼ ਲਾਉਂਦੇ ਆ ਕਿ ਇਹ ਕੇਂਦਰ ਦੀ ਕਠਪੁਤਲੀ ਹੈ, ਪਰ ਬਾਵਜੂਦ ਇਸ ਤੇ ਚੋਣ ਕਮਿਸ਼ਨ ਹੁਣ ਥੋੜਾ ਜਿਹਾ ਦਬਾਅ ਮਹਿਸੂਸ ਕਰੂਗਾ।
ਸੋ ਇਹ ਹੁਣ ਵਕਤੀ ਰਾਹਤ ਮੈਂ ਇਸੇ ਕਰਕੇ ਕਹਿ ਰਿਹਾ ਕਿ ਫੈਸਲਾ ਅਖੀਰਲਾ ਜਿਹੜਾ ਉਹ ਚੋਣ ਕਮਿਸ਼ਨ ਨੇ ਕਰਨਾ। ਤੇ ਚੋਣ ਕਮਿਸ਼ਨ ਤੁਹਾਨੂੰ ਪਤਾ ਹੀ ਹੈ ਐਸਾ ਕਮਿਸ਼ਨ ਹੈ ਜਿਹਦਾ ਕਈ ਵਾਰ ਮਿਸ਼ਨ ਹੈ ਜਿਹੜਾ ਬੜਾ ਉਲਟਾ ਹੋ ਜਾਂਦਾ। ਜਿਵੇਂ ਅਗਲਾ ਉਹ ਚੋਣ ਕਮਿਸ਼ਨਰ ਸੀਗਾ ਜਿਹੜਾ ਅਸੀਂ ਦੇਖਿਆ ਉਸ ਸਮੇਂ ਜਦੋਂ ਆਮ ਆਦਮੀ ਪਾਰਟੀ ਦਾ ਫੈਸਲਾ ਕਰਕੇ ਗਿਆ ਤਾਂ ਰਿਟਾਇਰਮੈਂਟ ਤੋਂ ਕੁਝ ਘੰਟੇ ਪਹਿਲਾਂ ਉਹਨੇ ਇਹਨਾਂ ਨੂੰ ਐਸਾ ਰਗੜਾ ਫੇਰਿਆ ਕਿ ਆਮ ਆਦਮੀ ਪਾਰਟੀ ਵਾਲੇ ਤੇ ਚਲੋ ਧੱਕਾ ਖਾ ਕੇ ਥੋੜਾ ਜਿਹਾ ਸੰਭਲ ਗਏ ਆ, ਜਿਹੜਾ ਚੋਣ ਕਮਿਸ਼ਨ ਨੂੰ ਧੱਕਾ ਲੱਗਣਾ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਉਹਦੇ ਭਰੋਸੇਯੋਗਤਾ ਤੇ ਬਹੁਤ ਵੱਡਾ ਸਵਾਲ ਉੱਠੇਗਾ। ਜੀ 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 ਅਗਲੀ ਗੱਲ ਕਰਦੇ ਹਾਂ ਭਾਜਪਾ ਦੀ ਚੂਹੇ ਮਾਰ ਮੁਹਿੰਮ ਤੇ ਭਾਜਪਾ ਦੇ ਹੀ ਆਗੂ ਨੇ ਚੁੱਕੇ ਸਵਾਲ। ਜੇ ਸ਼ੇਰ ਮਾਰ ਮੁਹਿੰਮ ਹੁੰਦੀ ਤੇ ਫੇਰ ਕੀ ਹੁੰਦਾ, ਚੂਹੇ ਮਾਰ ਮੁਹਿੰਮ ਤੇ ਸਵਾਲ ਉੱਠਣ ਲੱਗ ਪਏ ਆ ਜੀ। ਖੈਰ ਇਹ ਜਿਹੜੇ ਸਵਾਲ ਚੁੱਕੇ ਆ ਇਹ ਏਕਨਾਥ ਖੜਸੇ ਨੇ ਚੁੱਕੇ ਆ। ਏਕਨਾਥ ਖੜਸੇ ਉਹ ਸ਼ਖਸ ਆ ਜਿਹੜਾ ਮਹਾਰਾਸ਼ਟਰ ਦੇ ਵਿੱਚ ਮੰਤਰੀ ਮੰਡਲ 'ਚ ਹੋਇਆ ਕਰਦਾ ਸੀਗਾ, ਮੁੜ ਕੇ ਦਾਊਦ ਇਬਰਾਹਿਮ ਦੇ ਨਾਲ ਇਹਦੀ ਗੱਲਬਾਤ ਨਿਕਲ ਆਈ। ਗੱਲਬਾਤ ਤੋਂ ਭਾਵ ਇਹ ਹੋਇਆ ਕਿ ਖੁਲਾਸਾ ਹੋ ਗਿਆ ਕਿ ਇਹ ਦਾਊਦ ਇਬਰਾਹਿਮ ਦੇ ਨਾਲ ਟੱਚ ਦੇ ਵਿੱਚ ਆ ਜੀ। ਵੈਸੇ ਆਮ ਆਦਮੀ ਪਾਰਟੀ 'ਚ ਕਲਾ ਹੈਗੀ ਆ, ਆਪਣੇ ਔਗਣਾਂ ਨੂੰ ਬੜੀ ਚਲਾਕੀ ਨਾਲ ਲਗਾ ਲੈਂਦੇ। ਇਹਨਾਂ ਨੇ ਇਹ ਮੁੱਦਾ ਬਹੁਤਾ ਉਛਲ ਨਹੀਂ ਸੀ ਦਿੱਤਾ ਨੈਸ਼ਨਲ ਮੀਡੀਆ 'ਚ। ਇਹ ਏਕਨਾਥ ਖੜਸੇ ਕੈਬਨਿਟ ਚੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਲਾਸ਼ਾਂ ਦੋਸ਼ ਬਹੁਤ ਵੱਡੇ ਲੱਗੇ ਸਨ। ਤਾਂ ਉਦੋਂ ਤੋਂ ਥੋੜਾ ਜਿਹਾ ਖਫਾ ਚੱਲਦਾ। ਹੁਣ ਜਿਹੜਾ ਬੰਦਾ ਨਾਰਾਜ਼ ਹੋਊਗਾ ਉਹ ਤੇ ਤੁਹਾਡੀ ਖੁਦ ਤਕਾਉਂਦਾ ਹੀ ਤਕਾਉਂਦਾ ਕਿ ਕਿਹੜੇ ਵੇਲੇ ਗਲਤੀ ਕਰੋ। ਤੇ ਹੁਣ ਹੋਇਆ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਪਿੱਛੇ ਜੀ, ਉਹ ਕਹਿੰਦੇ ਜੀ ਕਿ ਸੈਕਟਰੀਏਟ ਦੇ ਵਿੱਚ ਨਾ ਚੂਹੇ ਬੜੇ ਆ ਤੇ ਇੱਕ ਨਿੱਜੀ ਫਰਮ ਨੂੰ ਠੇਕਾ ਦੇ ਦਿੱਤਾ ਗਿਆ ਕਿ ਤੂੰ ਚੂਹੇ ਮਾਰਨੇ ਆ ਬਾਈ। ਤਾਂ ਉਸ ਫਰਮ ਨੇ ਆਪਣੇ ਬੰਦੇ ਲਾ ਦਿੱਤੇ ਔਰ ਜਿਹੜੇ ਵਿਭਾਗ ਨੇ ਇਹ ਠੇਕਾ ਦਿੱਤਾ ਸੀ ਉਹ ਵਿਭਾਗ ਸਿੱਧੇ ਤੌਰ ਤੇ ਆਉਂਦਾ ਦਵਿੰਦਰ ਫੜਨਵੀਸ ਦੇ ਅੰਦਰ। ਤਾਂ ਉਹ ਦਵਿੰਦਰ ਫੜਨਵੀਸ ਦੇ ਅੰਦਰ ਆਉਂਦਾ ਜਦੋਂ, ਤਾਂ ਇਹ ਹੁਣ ਏਕਨਾਥ ਖੜਸੇ ਜਿਹੜਾ ਨਿਸ਼ਾਨਾ ਕਰਦਾ ਪਿਆ ਉੱਤੇ। ਔਰ ਇਹਨੇ ਜਿਹੜੇ ਫਿਗਰ ਜਾਰੀ ਕੀਤੇ ਆ ਤੁਸੀਂ ਕਮਾਲ ਮੰਨੋਗੇ, ਕੈਲਕੂਲੇਟਰ ਮੈਨੂੰ ਲੱਗਦਾ ਇਹਨੇ ਗੀਜ਼ੇ 'ਚ ਹੀ ਪਾਇਆ ਪੱਕੇ ਤੌਰ ਤੇ। ਇਹਦੀ ਕੈਲਕੂਲੇਸ਼ਨ ਕੀਤੀ ਆ ਕਮਾਲ ਦੀ। ਉਹ ਕਹਿੰਦਾ ਕਿ ਨਿੱਜੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸੈਕਟਰੀਏਟ ਦੇ ਵਿੱਚੋਂ 7 ਦਿਨਾਂ ਦੇ ਅੰਦਰ 3,19,400 ਚੂਹਾ ਮਾਰਿਆ ਗਿਆ। ਉਹ ਕਹਿੰਦਾ ਵੀ ਜੇ ਇਹ ਅੰਕੜਾ ਮੰਨ ਕੇ ਚੱਲੀਏ ਤਾਂ ਮਤਲਬ ਕਿ ਰੋਜ਼ਾਨਾ ਇਹਨਾਂ ਨੇ 45,628.57 ਚੂਹੇ ਮਾਰੇ ਆ। ਹੁਣ ਨਾਲ ਦਸ਼ਮਲਵ ਬੁਲਾ ਕੇ 57 ਵੀ ਨਹੀਂ ਛੱਡਦਾ ਪਿਆ। ਅੱਗੇ ਕਹਿੰਦਾ ਇਹਦਾ ਮਤਲਬ ਹੈ ਕਿ ਹਰੇਕ ਅੱਧੇ ਮਿੰਟ 'ਚ ਇਹਨਾਂ ਨੇ 31.5 ਚੂਹੇ ਮਾਰੇ ਆ। ਤੇ ਕਹਿੰਦਾ ਵੀ ਜਿੰਨੇ ਚੂਹੇ ਮਾਰੇ ਆ ਉਹਨਾਂ ਦਾ ਵਜਨ ਲਗਭਗ ਬਣਦਾ 9125 ਕਿਲੋਗ੍ਰਾਮ। ਤੇ ਕਹਿੰਦਾ ਕਿ ਇਹ ਤੇ ਟਰੱਕ ਭਰ ਕੇ ਚੂਹਿਆਂ ਦਾ ਜਾਣਾ ਚਾਹੀਦਾ ਸੀ। ਉਹ ਜਿਹੜੇ ਮਰੇ ਚੂਹੇ ਉਹ ਪੈ ਕਿੱਥੇ ਆ? ਯਾਨੀ ਉਹਨੇ ਚੂਹੇ ਦੀਆਂ ਜਿਹੜੀਆਂ ਚੂਹਿਆਂ ਦੀਆਂ ਲਾਸ਼ਾਂ ਨੇ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਖੁਰਦ-ਬੁਰਦ ਹੋ ਗਈਆਂ ਕਿਉਂਕਿ ਇੰਨੇ ਜੇ ਚੂਹੇ ਮਰੇ ਹੁੰਦੇ ਉਹਦੇ ਟਰੱਕ ਭਰ ਕੇ ਜਾਣੇ ਸੀਗੇ। ਸੋ ਕਹਿੰਦਾ ਕਿ ਚੂਹੇ ਮਾਰ ਮੁਹਿੰਮ ਦੇ ਵਿੱਚ ਕਿਤੇ ਨਾ ਕਿਤੇ ਹੀ ਰਾਖੀ ਹੁੰਦਾ। ਸੋ ਇਹ ਜਿਹੜੀ ਚੂਹੇ ਮਾਰ ਮੁਹਿੰਮ ਸੀਗੀ ਉਹ ਹੁਣ ਇਹਨਾਂ ਦੇ ਵਿਵਾਦਾਂ 'ਚ ਘਿਰ ਗਈ ਆ ਕਿਉਂਕਿ ਦਵਿੰਦਰ ਫੜਨਵੀਸ ਦੇ ਤਹਿਤ ਸੀਗਾ ਉਹ ਸਾਰਾ ਵਿਭਾਗ ਜਿਹਨੇ ਇਹ ਠੇਕਾ ਦਿੱਤਾ ਸੀ, ਟੈਂਡਰ ਕਰਵਾਇਆ ਸੀਗਾ। ਸੋ ਹੁਣ ਇਹਨਾਂ ਨੂੰ ਜਵਾਬ ਨਹੀਂ ਆਉਣਾ ਪਿਆ ਕਿਉਂਕਿ ਉਹ ਕਹਿੰਦਾ ਕਿ ਚੂਹਿਆਂ ਦੀਆਂ ਲਾਸ਼ਾਂ ਵਿਖਾਓ। ਹੁਣ ਉਹਨੇ ਚੂਹੇ ਮਾਰ ਕੇ ਤੇ ਜਾਂ ਉਹੋ ਜਿਹੇ ਚੂਹਿਆਂ ਦੀਆਂ ਲਾਸ਼ਾਂ ਕਿੱਥੋਂ ਲੈ ਕੇ ਆਉਂਗੀ ਜੇ ਉਹਨਾਂ ਨੇ ਆਸੇ ਪਾਸੇ ਸੁੱਟ ਵੀ ਦਿੱਤੀਆਂ ਹੋਈਆਂ। ਕਿਉਂਕਿ ਏਕਨਾਥ ਖੜਸੇ ਕਹਿੰਦਾ ਕਿ ਮੈਂ ਤੇ ਆਪਣੀ ਗੱਲ ਤੇ ਖੜਿਆ, ਮੈਨੂੰ ਤੇ ਚੂਹਿਆਂ ਦੀਆਂ ਲਾਸ਼ਾਂ ਦਿਖਾਓ। ਜੀ ਜੀ ਲੈ ਜਾਓ ਜੀ ਇਹਨੂੰ ਚੂਹੇ ਦਿਖਾਉਣ। ਅਗਲੀ ਜਿਹੜੀ ਗੱਲ ਕਰੀਏ ਖਟਕੜ ਕਲਾਂ ਦੇ ਸਮਾਗਮ ਦੇ ਵਿੱਚ ਵਲੰਟੀਅਰਸ ਨੂੰ ਚੁਕਾਈ ਗਈ ਸਹੁੰ। ਦੇਖੋ ਇਹ ਵਲੰਟੀਅਰਸ ਕਿੱਦਾਂ ਇਕੱਠੇ ਕੀਤੇ ਗਏ ਸੀਗੇ ਉਹ ਤਾਂ ਆਪਾਂ ਇਹ ਕਹਾਣੀ ਜਿਹੜੀ ਉਹ ਵਿਚਾਰ ਚੁੱਕੇ ਹਾਂ। ਇਹ ਬੜੇ ਡਰਾਮੇ ਕਰਕੇ ਇਹਨਾਂ ਨੇ ਵਲੰਟੀਅਰਸ ਇਕੱਠੇ ਕੀਤੇ। ਪੈਸੇ ਇਹਨਾਂ ਦਾ ਟਾਰਗੇਟ ਇਹ ਸੀਗਾ ਕਿ ਅਸੀਂ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਇਕੱਤਰ ਕਰਾਂਗੇ। ਇੱਕ ਅਖਬਾਰ ਨੇ ਇਹ ਵੀ ਦਾਅਵਾ ਕੀਤਾ ਸੀਗਾ ਕਿ ਇਹਨਾਂ ਦਾ ਟੀਚਾ 1,31,000 ਵਲੰਟੀਅਰਸ ਨੂੰ ਉੱਥੇ ਲਿਜਾਣ ਦਾ। ਪਰ ਜਦੋਂ ਇਹਨਾਂ ਨੇ ਵੇਖਿਆ ਕਿ ਲੋਕਾਂ 'ਚ ਉਤਸ਼ਾਹ ਹੈ ਨਹੀਂ ਗਾ ਫਿਰ ਉੱਥੇ ਮੈਂ 4,000 ਵਲੰਟੀਅਰਸ ਇਕੱਤਰ ਕੀਤੇ ਗਏ। ਔਰ ਜਿਹੜਾ ਸਭ ਤੋਂ ਪਹਿਲਾ ਮੁੱਢਲਾ ਵਲੰਟੀਅਰ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਆਪ ਸੀਗਾ ਔਰ ਬਾਕੀ 4,000 ਦੇ ਕਰੀਬ ਵਲੰਟੀਅਰ ਹੋਰ ਸਨ। ਇਹਨਾਂ ਨੂੰ ਸਹੁੰ ਚੁਕਾਈ ਨੇਮ ਦਵਾਇਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕਦਾ ਹੁੰਦਾ ਉਦਾਂ ਉਹਨੇ ਸਹੁੰ ਚੁਕਵਾ ਦਿੱਤੀ ਹੈ। ਉਦੋਂ ਵੀ ਆਪਾਂ ਗੱਲ ਕਰਦੇ ਸਾਂ ਕਿ ਜੇ ਪਹਿਲੀ ਸਹੁੰ ਵਫਾ ਕੀਤੀ ਹੁੰਦੀ ਤੇ ਦੂਜੀ ਸਹੁੰ ਦਾ ਢੌਣ ਨਾ ਕਰਨਾ ਪੈਂਦਾ, ਇਹ ਟਕਵਾਂਜ ਨਾ ਕਰਨਾ ਪੈਂਦਾ। ਇਹ ਹੁਣ ਤਕਵਾਂਜੀ ਕੌਂਸਲਾ ਇਸ ਕਰਕੇ ਹੁਣ ਕਹੀ ਜਾਂਦੇ ਸੀ ਕਿ 4,25,000 ਬੱਚਾ ਜਿਹੜਾ ਉਹ ਐਜ਼ ਐਨ ਵਲੰਟੀਅਰ
ਸਾਡੇ ਕੋਲ ਰਜਿਸਟਰਡ ਹੋ ਚੁੱਕਾ। ਜਦ ਕਿ ਲੋਕ ਮੂੰਹ ਕਹੀ ਜਾਂਦੇ ਆ ਕਿ ਇੱਥੇ ਧੱਕੇ ਦੇ ਨਾਲ ਆ ਕੇ ਅਫਸਰ ਮੁਲਾਜ਼ਮ ਮਿੰਨਤਾਂ ਕਰਦੇ ਪਏ ਕਿ ਵਲੰਟੀਅਰ ਬਣ ਜਾਓ, ਵਲੰਟੀਅਰ ਬਣ ਜਾਓ। ਫਿਰ ਹੁਣ ਟਾਸਕ ਮਿੱਥਿਆ ਗਿਆ ਕਿ ਜਾ ਕੇ ਨਸ਼ੇੜੀਆਂ ਦੀ ਨਿਸ਼ਾਨਦੇਹੀ ਕਰਨਗੇ, ਗੱਲਬਾਤ ਕਰਨਗੇ, ਫਿਰ ਉਹਨਾਂ ਨੂੰ ਟ੍ਰੀਟ ਕੀਤਾ ਜਾਊਗਾ, ਉਹਨਾਂ ਦਾ ਇਲਾਜ ਕਰਵਾਇਆ ਜਾਊਗਾ। ਇੱਦਾਂ ਦੀਆਂ ਕਹਾਣੀਆਂ ਪਾਈ ਜਾਂਦੇ ਆ। ਹੁਣ ਦੱਸੋ, ਮੈਨੂੰ ਨਹੀਂ ਸਮਝ ਆਉਂਦੀ ਕਿ ਜਾ ਕੇ ਕਿਵੇਂ ਪੁੱਛ ਲੈਣਗੇ ਕਿ ਫਲਾਣਿਆਂ ਤੂੰ ਨਸ਼ਾ ਕਰਦਾ। ਇੱਥੇ ਸਾਡੇ ਪੰਜਾਬੀ ਤੇ ਇੰਨੇ ਚੁਸਤ ਆ, 15-15 ਸਾਲ 20-20 ਸਾਲ ਆਪਣੀਆਂ ਘਰ ਵਾਲੀਆਂ ਨੂੰ ਨਹੀਂ ਪਤਾ ਲੱਗਣ ਦਿੰਦੇ ਕਿ ਉਹ ਖਾਂਦੇ ਕੀ ਆ, ਪੀਂਦੇ ਕੀ ਆ। ਇਹਨਾਂ ਨੂੰ 1 ਮਿੰਟ ਚ ਕੌਣ ਦੱਸੂਗਾ? ਸਮਝ ਤੋਂ ਪਰੇ ਦੀ ਗੱਲ ਆ। ਫਿਰ ਇਲਾਜ ਕਿੱਥੇ ਹੋਣਾ? ਇਲਾਜ ਤੇ ਖੀਰੀ ਪਹੁੰਚੋ ਕਿ ਉਹੀ ਸਰਕਾਰੀ ਹਸਪਤਾਲ, ਉਹੀ ਬੋਰਡ ਤੇ ਉਹੀ ਖੋਤੀ। ਤੇ ਉਹਨਾਂ ਸਰਕਾਰੀ ਹਸਪਤਾਲਾਂ ਚ ਕੀ ਹੈ? ਇੱਕ ਨੀਂਦ ਵਾਲਾ ਇੰਜੈਕਸ਼ਨ, ਇੱਕ ਲੱਤਾਂ ਪੀੜ ਤੋਂ ਗੋਲੀ। ਇਸ ਤੋਂ ਵੱਧ ਤੁਹਾਡੇ ਕੋਲ ਕੁਛ ਹੈ ਨਹੀਂ ਗਾ, ਕੋਈ ਪ੍ਰਬੰਧ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਗਾ। ਇਹ ਸਾਰਾ ਕੁਛ ਵਾਪਰਿਆ। ਵੈਸੇ ਚਲੋ ਉੱਥੇ ਸਮਾਗਮ ਇਹਨਾਂ ਨੇ ਤਗੜਾ ਕੀਤਾ, ਉੱਥੇ ਸ਼ਹੀਦਾਂ ਦੇ ਪਰਿਵਾਰ ਵੀ ਆਏ ਹੋਏ ਸਨ। ਉਹਨਾਂ ਨੇ ਨਾ ਖੁਸ਼ੀ ਵੀ ਜ਼ਾਹਰ ਕੀਤੀ, ਕਹਿੰਦੇ ਕਿ ਟੋਟਲੀ ਇਹ ਪੋਲੀਟੀਕਲ ਗੇਮ ਹੋ ਗਈ ਆ, ਸਾਨੂੰ ਮੰਚ ਤੇ ਸੱਦਿਆ ਹੀ ਨਹੀਂ ਗਿਆ, ਮਾਨ ਸਨਮਾਨ ਦਿੱਤਾ ਹੀ ਨਹੀਂ ਗਿਆ ਜੀ। ਕਾਫੀ ਉਹ ਗੁੱਸੇ ਦੇ ਵਿੱਚ ਵੀ ਸੀਗੇ। ਇੱਥੋਂ ਤੱਕ ਕਿ ਜਿਹੜੇ ਸੁਖਦੇਵ ਜੀ ਦੇ ਪਰਿਵਾਰ ਵਾਲੇ ਸਨ, ਉਹਨਾਂ ਨੇ ਇੱਥੋਂ ਤੱਕ ਕਿਹਾ, ਕਹਿੰਦੇ ਕਿ ਸਾਡੇ ਘਰ ਨੂੰ ਸਾਈਕਲ ਵੀ ਨਹੀਂ ਜਾ ਸਕਦਾ, ਏਡਾ ਗੰਦਾ ਰਸਤਾ ਹੈ ਜਿਹੜਾ ਸ਼ਹੀਦ ਦੇ ਘਰ ਨੂੰ ਰਸਤਾ ਜਾਂਦਾ, ਉਹਦੇ ਤੇ ਕਹਿੰਦੇ ਸਾਈਕਲ ਵੀ ਨਹੀਂ ਲੰਘ ਸਕਦਾ। ਤੇ ਉਹ ਸੜਕ ਬਣਾ ਦਿੰਦੇ, ਇੰਨਾ ਪੈਸਾ ਫੂਕਿਆ। ਕਹਿੰਦੇ ਕਿ ਸ਼ਹੀਦਾਂ ਨੂੰ ਯਾਦ ਦਿਲੋਂ ਕੀਤਾ ਜਾਂਦਾ ਹੈ। ਏਡਾ ਵੱਡਾ ਟਕਵੰਜ ਕਰਨ ਦਾ ਕੀ ਫਾਇਦਾ ਸੀਗਾ, ਕੀ ਤੁਕ ਸੀ? ਤੇ ਦੂਜੀ ਗੱਲ ਹੈ, ਜੇ ਤੁਸੀਂ ਕਰਨਾ ਠੀਕ ਹੈ, ਦੂਜੇ ਸ਼ਹੀਦਾਂ ਨੂੰ ਵੀ ਯਾਦ ਰੱਖ ਲਓ ਵੀ ਤੇ ਸ਼ਹੀਦ ਆ। ਪਰ ਗੱਲ ਇੱਥੇ ਵੀ ਨਹੀਂ ਮੁੱਕੀ, ਗੱਲ ਇੱਥੋਂ ਅੱਗੇ ਚਲੇ ਗਈ। ਸ਼ਹੀਦਾਂ ਦੇ ਪਰਿਵਾਰਾਂ ਨੇ ਐਲਾਨ ਕਰ ਦਿੱਤਾ, ਉਹ ਕਹਿੰਦੇ ਜੀ ਅਸੀਂ ਚੱਲੇ ਆ ਦਿੱਲੀ, ਅਸੀਂ ਜਾ ਕੇ ਉੱਥੇ ਦੇਵਾਂਗੇ ਧਰਨਾ। ਕਿਸ ਗੱਲ ਨੂੰ ਲੈ ਕੇ? ਉਹ ਕਹਿੰਦੇ ਆ ਕਿ 70 ਸਾਲ ਬੀਤ ਗਏ, ਇਹਨਾਂ ਨੇ ਹੁਣ ਤੱਕ ਸ਼ਹਾਦਤਾਂ ਦਾ ਮੁੱਲ ਹੀ ਨਹੀਂ ਪਾਇਆ, ਇਹਨਾਂ ਨੇ ਤਾਂ ਇਹਨਾਂ ਨੂੰ ਸ਼ਹੀਦ ਵੀ ਨਹੀਂ ਐਲਾਨਿਆ। ਹੁਣ ਕਿੱਡੀ ਸ਼ਰਮ ਵਾਲੀ ਗੱਲ ਆ। ਔਰ ਵੇਖੋ, ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਇਹ ਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੱਲ ਬੈਂਸ ਨੇ ਚੁੱਕਿਆ ਸੀਗਾ ਕਿ ਤੁਸੀਂ ਮਤਾ ਪਾ ਦਿਓ, ਮਤਾ ਪਾ ਕੇ ਕੇਂਦਰ ਕੋਲ ਭੇਜੋ। ਭੇਜਦੇ ਕਿਉਂ ਨਹੀਂ? ਇਹਨਾਂ ਨੇ ਵੀ ਮਤਾ ਨਹੀਂ ਪਾਇਆ ਕਿ ਇਹਨਾਂ ਨੂੰ ਸ਼ਹੀਦ ਐਲਾਨਿਆ ਜਾਵੇ। ਭਗਤ ਸਿੰਘ, ਸਰਾਭਾ ਜੀ, ਰਾਜਗੁਰੂ ਜੀ, ਸੁਖਦੇਵ ਜੀ, ਕਿ ਇਹਨਾਂ ਨੂੰ ਤੁਸੀਂ ਸ਼ਹੀਦ ਐਲਾਨੋ ਘੱਟੋ ਘੱਟ। ਸੋ ਇਹ ਹੁਣ ਮਸਲਾ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਨਾਕ ਆ ਕਿ ਭਾਰਤੀ ਸਰਕਾਰ ਨੇ ਹੁਣ ਤੱਕ ਇਹਨਾਂ ਨੂੰ ਸ਼ਹੀਦ ਵੀ ਨਹੀਂ ਐਲਾਨਿਆ। ਖੈਰ ਮੁੜੀਏ ਇਸ ਪ੍ਰੋਗਰਾਮ ਤੇ, ਤਾਂ ਇਹ ਹੁਣ ਵਲੰਟੀਅਰਸ ਵਾਲੀ ਜਿਹੜੀ ਖੇਡ ਆ ਉਹ ਅੱਗੇ ਜਾ ਕੇ ਕੀ ਰੰਗ ਦਿਖਾਉਂਦੀ ਆ, ਕੀ ਇਹਦਾ ਢੰਗ ਹੋਊਗਾ, ਇੰਤਜ਼ਾਰ ਕਰਨਾ ਪਊਗਾ। ਵੈਸੇ ਨਵਜੋਤ ਸਿੱਧੂ ਨੇ ਅੱਜ ਫੇਰ ਆਪਣੀ ਸ਼ਹਿਰੋ ਸ਼ਾਇਰੀ ਕੀਤੀ ਆ, ਉੱਥੇ ਤੋਂ ਚਾਲੀ ਵਾਲਾ ਕੰਮ ਵਧੀਆ, ਬੜਾ ਜੋਸ਼ੀਲਾ ਭਾਸ਼ਣ ਦਿੱਤਾ, ਬੜੇ ਵੱਡੇ ਦਾਅਵੇ ਕੀਤੇ ਗਏ ਹਨ। ਪਰ ਕੁੱਲ ਮਿਲਾ ਕੇ ਜ਼ਮੀਨ ਤੇ ਇਹ ਜਿਹੜੀ ਲਹਿਰ ਹੈ, ਇਹ ਜਿਹੜੀ ਨੀਤੀ ਹੈ ਇਹਨਾਂ ਦੀ, ਉਹ ਕਿਸ ਤਰ੍ਹਾਂ ਅਮਲ ਚ ਆਊਗੀ ਉਹ ਦੇਖਾਂਗੇ। ਫਿਰ ਇਹ ਪਤਾ ਲੱਗੂਗਾ ਕਿ ਜਿਹੜੀ ਦੂਜੀ ਸਹੁੰ ਆ, ਜਿਹੜੀ ਪਹਿਲੀ ਪੈਂਚਰ ਹੋ ਗਈ ਸੀ ਸਹੁੰ, ਉਹਦੀ ਥਾਂ ਤੇ ਜਿਹੜੀ ਦੂਜੀ ਸਟਿੱਪਣੀ ਫਿੱਟ ਕੀਤੀ ਹੈ, ਇਹ ਕਿੰਨਾ ਕੁ ਸਫ਼ਰ ਤੈਅ ਕਰਦੀ ਹੈ। ਪਰ ਇੱਕ ਚੀਜ਼ ਕੈਪਟਨ ਅਮਰਿੰਦਰ ਸਿੰਘ, ਜਿਹੜਾ ਕਿ ਪਹਿਲਾ ਵਲੰਟੀਅਰ ਹੈ ਪੰਜਾਬ ਦਾ ਇਸ ਮੁਹਿੰਮ ਚ, ਉਹਨੂੰ ਇਹ ਸਾਫ਼ ਕਰਨੀ ਚਾਹੀਦੀ ਸੀ, ਇਹ ਸਾਬਤ ਕਰਨੀ ਚਾਹੀਦੀ ਸੀ ਕਿ ਕੀ ਸ਼ਰਾਬ ਨਸ਼ਾ ਹੈ ਜਾਂ ਨਹੀਂ। ਜੇ ਸ਼ਰਾਬ ਨਸ਼ਾ ਨਹੀਂ, ਸੰਜੀਵਨੀ ਬੂਟੀ ਆ, ਤੇ ਫਿਰ ਆ ਜਿਹੜੇ ਲੋਕ ਐਵੇਂ ਠੇਕਿਆਂ ਤੇ ਉੱਜੜਦੇ ਫਿਰਦੇ, ਘੜਾ ਇਹਨਾਂ ਨੂੰ ਵੀ ਕੱਢ ਲੈਣ ਦੇਣ ਲੋਕ। ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਘੱਟੋ ਘੱਟ ਤੁਸੀਂ ਪਹਿਲਾਂ ਇਹ ਤੇ ਤੈਅ ਕਰੋ ਕਿ ਸ਼ਰਾਬ ਨਸ਼ਾ ਜਾਂ ਨਹੀਂ ਹੈ। ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਸਾਬਕਾ ਡੀਐਸਪੀ ਦੇ ਕੋਲੋਂ 15 ਕਿਲੋ ਅਫੀਮ ਸਣੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਬੜੀ ਵੱਡੀ ਰਿਕਵਰੀ ਆ, 15 ਕਿਲੋ ਅਫੀਮ ਮੂੰਹ ਨਾਲ ਆਖਣੀ। ਇਹ ਜਿਹੜੀ ਰਿਕਵਰੀ ਹੋਈ ਆ STF ਨੇ ਕੀਤੀ ਆ, ਤੇ ਇਹਦੇ ਵਿੱਚ ਇੱਕ ਸਾਬਕਾ DSP, ਉਹਦਾ ਨਾਮ ਵੀ ਹਕੀਕਤ ਸਿੰਘ ਹੈ, ਤੇ ਹਕੀਕਤ ਅਜੇ ਇਹੋ ਕਹਿੰਦੀ ਆ ਕਿ ਉਹ ਹਕੀਕਤ ਜਿਹੜੀ ਆ ਬਹੁਤ ਕਸੂਤੀ ਫਸ ਗਈ। ਹੁਣ ਇਹ ਜਿਹੜਾ ਫੀਮ ਵਾਲਾ ਮਾਮਲਾ ਹੈ, ਉਹ ਅਸਲ ਦੇ ਵਿੱਚ ਇਉਂ ਆ ਕਿ ਜਿਹੜਾ ਇਹ DSP ਸੀ ਹਕੀਕਤ ਸਿੰਘ, ਇਹਦੇ ਨਾਲ ਇੱਕ ਬਿਕਰਮਨਾਥ ਸੀਗਾ ਔਰ ਦੂਸਰਾ ਸਵਰਨ ਸਿੰਘ ਸੀਗਾ। ਇਹ ਤਿੰਨੋਂ ਫੀਮ ਲੈ ਕੇ ਆਏ ਸੀਗੇ ਝਾਰਖੰਡ ਚੋਂ, ਕਿਉਂਕਿ ਸਵਰਨ ਸਿੰਘ ਟਰੱਕ ਡਰਾਈਵਰ ਸੀ, ਉਹਨੂੰ ਟਿਕਾਣਿਆਂ ਦਾ ਪਤਾ ਸੀਗਾ। ਜਿਹੜਾ ਬਿਕਰਮਨਾਥ ਆ, ਅਸਲ ਦੇ ਵਿੱਚ ਉਹ 14 ਸਾਲਾਂ ਦੀ ਉਮਰ ਦੇ ਵਿੱਚ ਉਹਦੇ ਮਾਪਿਆਂ ਵੱਲੋਂ ਇੱਕ ਡੇਰੇ ਤੇ ਚੜਾ ਦਿੱਤਾ ਗਿਆ ਸੀਗਾ। ਜਿਹੜਾ ਡੇਰਾ ਮੁਖੀ ਸੀਗਾ, ਉਹ ਨਸ਼ਾ ਪੱਤਾ ਛਕਦਾ ਸੀ, ਉਹਨੇ ਕੰਡਾ ਇਹਨੂੰ ਵੀ ਵਰਤਾਉਣਾ ਸ਼ੁਰੂ ਕਰ ਦਿੱਤਾ, ਇਹ ਵੀ ਅਮਲੀ ਬਣ ਗਿਆ। ਫਿਰ ਇਹ ਕਹਿੰਦਾ ਕਿ ਮੇਰਾ ਟਾਕਰਾ ਹੌਲੀ ਹੌਲੀ ਸਵਰਨ ਸਿੰਘ ਨਾਲ ਹੋਇਆ, ਤੇ ਸਵਰਨ ਸਿੰਘ ਦੇ ਨਾਲ ਆ 5-6 ਸਾਲ ਹੋਏ ਆ, DSP ਸਾਹਿਬ ਵੀ ਆਉਣ ਲੱਗ ਪਏ, ਤੇ ਅਸੀਂ ਤਿੰਨੇ ਇੱਕ ਦਿਨ ਬੈਠੇ, ਫਿਰ ਦੁੱਖੜੇ ਫੋਲ ਬੈਠੇ ਕਿ ਅੱਖ ਤੇਰੀ ਵੀ ਲਾਲ ਰਹਿੰਦੀ ਆ, ਅੱਖ ਤੇ ਮੇਰੀ ਵੀ ਲਾਲ ਰਹਿੰਦੀ ਹੈ, ਮਾਜਰਾ ਕੀ ਆ। ਇਹ ਕਹਿੰਦਾ ਜਦੋਂ
ਸਾਡੇ ਲੇਖ ਰਲ ਗਏ, ਕੁੰਡੀਆਂ ਰਲ ਗਈਆਂ, ਕੁੰਡਲੀਆਂ ਵੀ ਰਲ ਗਈਆਂ, ਸਾਰਾ ਕੁਛ ਰਲ ਗਿਆ ਤੇ ਅਸੀਂ ਕਿਹਾ ਵੀ ਮਾਲ ਉੱਥੋਂ ਚੱਕ ਕੇ ਲੈ ਗਿਆ ਕਰੀਏ ਜਿੱਥੋਂ ਇਹ ਸਸਤਾ ਪਵੇ। ਤੇ ਫਿਰ ਕਹਿੰਦਾ ਉੱਥੋਂ ਲਿਆਉਂਦੇ ਹੁੰਦੇ ਸੀਗੇ, ਫਿਰ ਆਖਿਆ ਕਿ ਥੋੜਾ ਥੋੜਾ ਵੇਚ ਕੇ ਖਰਚਾ ਕਰ ਲਿਆ ਕਰੀਏ। ਇਸ ਤਰ੍ਹਾਂ ਫਿਰ ਕੰਮ ਚੱਲਦਾ ਚੱਲਦਾ ਅੱਗੇ ਚੱਲ ਪਿਆ। ਸੋ ਇਹ ਤਿੰਨੇ ਹੀ ਫੜੇ ਗਏ। ਨਾਲ ਇੱਕ ਇਹਨਾਂ ਦੇ ਕੋਲੋਂ ਲਾਇਸੈਂਸੀ ਰਿਵਾਲਵਰ ਵੀ ਫੜਿਆ ਗਿਆ, 18 ਰੌਂਦ ਵੀ ਫੜੇ ਗਏ। ਕਾਫੀ ਵੱਡੀ ਰਿਕਵਰੀ ਹੈ। ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ DSP ਜਿਹੜਾ ਉਹ ਇਸ ਮਾਮਲੇ 'ਚ ਇਨਵੋਲਵ ਸੀਗਾ। ਵੈਸੇ ਸਾਬਕਾ DSP ਸੀਗਾ, 2 ਕੁ ਸਾਲ ਪਹਿਲਾਂ 3 ਕੁ ਸਾਲ ਪਹਿਲਾਂ ਇਹਦੀ ਰਿਟਾਇਰਮੈਂਟ ਹੋਈ ਆ, ਔਰ ਇਹ ਇੰਟੈਲੀਜੈਂਸ ਦੇ ਵਿੱਚ ਸੀਗਾ। ਇਹ ਤੁਸੀਂ ਦੇਖ ਲਓ ਕਿ ਜਿਹੜੇ ਖੁਫੀਆ ਵਿਭਾਗ ਵਾਲੇ ਆ ਉਹ ਕਿਸ ਤਰ੍ਹਾਂ ਦਾ ਕੰਮ ਕਰਦੇ ਆ ਔਰ ਕਿਵੇਂ ਖਾ ਪੀ ਕੇ ਕੰਮ ਕਰਦੇ ਆ, ਕਿਉਂਕਿ ਫੀਮ ਖਾਣੀ ਉਹਨੇ ਅੱਜ ਤੇ ਸਟਾਰਟ ਨਹੀਂ ਕੀਤੀ ਹੋਏਗੀ। ਜਦੋਂ ਮਹਿਕਮੇ 'ਚ ਉਹ ਇਸ ਤਰ੍ਹਾਂ ਸੂਈਆ ਬਣ ਕੇ ਵਿਚਰਦਾ ਹੋਣਾ, ਉਦੋਂ ਵੀ ਗੋਲੀ ਵੱਟ ਕੇ ਅੰਦਰ ਸੁੱਟਦਾ ਹੋਊਗਾ। ਤੇ ਜਿਹੜਾ ਬੰਦਾ ਗੋਲੀ ਖਾ ਕੇ ਕੰਮ ਕਰਦਾ ਸੂਚਨਾਵਾਂ ਫਿਰ ਉਹ ਜਿਹੋ ਜਿਹੀਆਂ ਦਿੰਦਾ ਹੋਊਗਾ ਉਹ ਕਮਾਲ ਦੀਆਂ ਹੀ ਹੋਣਗੀਆਂ। ਪਰ ਬਹੁਤ ਵੱਡੀ ਰਿਕਵਰੀ ਹੈ। ਪਰ ਇਸ ਤੋਂ ਅੱਗੇ ਵੀ ਜੇ ਗੱਲ ਕਰੀਏ ਨਾ ਆਪਾਂ, ਜਦੋਂ ਪੰਜਾਬ ਦੇ ਵਿੱਚ ਮੈਡੀਕਲ ਨਸ਼ੇ ਦਾ ਹੜ ਸੀਗਾ, ਆ ਜਿਹੜਾ ਮੈਡੀਕਲ ਨਸ਼ਾ ਹਾਲੇ ਵੀ ਹੈ, ਮੈਡੀਕਲ ਨਸ਼ਾ ਵੈਸੇ ਹੁਣ ਟਾਵਾਂ ਜਦੋਂ ਪੂਰੇ ਜੋਬਨ ਤੇ ਸੀ, ਪੂਰੇ ਸ਼ਬਾਬ ਤੇ ਸੀ, ਉਦੋਂ ਵੀ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਪੁਲਿਸ ਅਧਿਕਾਰੀ ਸੀਗੇ ਜਿਹੜੇ ਉਹਨਾਂ ਨੇ ਮੈਡੀਕਲ ਸਟੋਰ ਖੋਲੇ ਕਰਿੰਦੇ ਰੱਖ ਕੇ, ਉਦੋਂ ਵੀ ਜਵਾਨੀਆਂ ਦਾ ਘਾਣ ਕਰਕੇ ਬਹੁਤ ਵੱਡੇ ਪੱਧਰ ਤੇ ਤਿਜੋਰੀਆਂ ਭਰੀਆਂ ਗਈਆਂ ਸਨ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਪੰਜਾਬ ਦੀ ਪਿਛਲੀ ਸਰਕਾਰ ਦੇ ਕਿੱਸੇ ਉਧੇੜ ਕੇ ਰੱਖ ਦਿੱਤੇ ਕੈਗ ਦੀਆਂ ਰਿਪੋਰਟਾਂ ਨੇ। ਵਾਕਈ ਕੈਗ ਦੀਆਂ ਰਿਪੋਰਟਾਂ ਨੇ ਤਾਂ ਅੱਜ ਕਹਿਰ ਹੀ ਕਰ ਦਿੱਤਾ ਇਹਨਾਂ ਤੇ। ਅਕਾਲੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੇ ਉਹਨਾਂ ਨੇ ਇੰਨੀਆਂ ਦੱਸੀਆਂ ਨੇ ਕਿ ਮੇਰੇ ਖਿਆਲ ਦੇ ਨਾਲ ਆਪਾਂ ਪੜ੍ਹਨ ਬਹਿ ਜਾਈਏ ਤੇ ਆਪਾਂ ਨੂੰ 2 ਘੰਟੇ ਦਾ ਪ੍ਰੋਗਰਾਮ ਚਾਹੀਦਾ ਜੋ ਉਹਨਾਂ ਨੇ ਖੋਲ ਕੇ ਦੱਸਿਆ। ਪਰ ਮੋਟੇ ਤੌਰ ਤੇ ਆਪਾਂ ਜੇ ਦੱਸੀਏ ਤਾਂ ਇੱਕ ਤੇ ਆ ਕਿ 40,000 ਕਰੋੜ ਰੁਪਈਆ ਜਿਹੜਾ ਇਹਨਾਂ ਨੇ, ਜੋ ਮਤਲਬ ਕਿ ਤੈਅ ਹੱਦ ਸੀਗੀ ਖਰਚੇ ਦੀ, ਉਹ 40,000 ਕਰੋੜ ਰੁਪਈਆ 4-5 ਸਾਲਾਂ 'ਚ ਵੱਧ ਵਰਤਿਆ ਆਪਣੇ ਟਰਮ 'ਚ। ਦੂਜੀ ਚੀਜ਼ ਇਹ ਆ ਕਿ ਟਰਾਂਸਪੋਰਟ ਨੂੰ ਇਹਨਾਂ ਨੇ ਫਾਇਦਾ ਪਹੁੰਚਾਇਆ, ਇੱਥੋਂ ਤੱਕ ਕਿ ਜਿਹੜੇ ਪਰਮਿਟ ਹੁੰਦੇ, ਪਰਮਿਟਾਂ ਦੀਆਂ ਫੀਸਾਂ ਨਹੀਂ ਪੂਰੀਆਂ ਲਈਆਂ ਗਈਆਂ। ਫਿਰ ਉਹ ਜਿਹੜੀਆਂ LED ਵੈਨਸ ਜਿਹੜੀਆਂ ਇਹਨਾਂ ਨੇ ਚਲਾਈਆਂ ਸੀਗੀਆਂ, ਉਹ ਜਾ ਕੇ ਦਿਖਾਉਂਦੇ ਸੀ ਛੋਟੇ ਸਾਹਿਬਜ਼ਾਦੇ ਵਗੈਰਾ ਫਿਲਮਾਂ, ਤਾਂ ਉਹਨਾਂ ਤੇ ਕਰੋੜਾਂ ਰੁਪਈਆ ਜਿਹੜਾ ਖਰਚ ਕੀਤਾ ਗਿਆ। ਸਮਾਜਿਕ ਸੁਰੱਖਿਆ ਫੰਡ ਸੀ ਜਿਹੜੇ ਕਰੋੜਾਂ ਦਾ ਕਾਲਾ ਮਾਲਾ ਉਹਦੇ 'ਚ ਕੀਤਾ ਗਿਆ। ਇੰਟਰਨਲ ਆਡਿਟ ਜਿਹੜਾ ਹੁੰਦਾ ਸਰਕਾਰਾਂ ਦਾ, ਉਹਦੇ ਵਿੱਚ ਵੀ ਕਰੋੜਾਂ ਦਾ ਚੂਨਾ ਸੀਗਾ ਜਿਹੜਾ ਉਹ ਸਾਫ਼ ਕਰ ਦਿੱਤਾ ਗਿਆ। ਕੈਂਸਰ ਦੇ ਨਾਮ ਤੇ ਵੀ ਧਾਂਦਲੀ ਕੀਤੀ ਗਈ। ਫਿਰ ਬੈਠਕਾਂ ਤੇ ਘੱਟੋ ਘੱਟ 263 ਕਰੋੜ ਰੁਪਈਆ ਪਾਇਆ ਹੋਇਆ ਬੈਠਕਾਂ ਦਾ ਖਰਚਾ। ਇਹ ਬੈਠਕਾਂ ਹੁਣ ਪਤਾ ਨਹੀਂ ਸਵਿਟਜ਼ਰਲੈਂਡ 'ਚ ਕਰਦੇ ਸੀ ਜਾਂ ਨਾਰਵੇ 'ਚ ਕਰਦੇ ਸੀ, ਸਮਝ ਤੋਂ ਪਰੇ ਦੀ ਗੱਲ ਆ ਕਿ ਬੈਠਕਾਂ ਦਾ ਖਰਚਾ ਜਿਹੜਾ 263 ਕਰੋੜ ਰੁਪਈਆ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਲਿਖੀਆਂ ਨੇ। ਸ਼ਰਾਬ ਕਿਵੇਂ ਇਹਨਾਂ ਦੀ ਫਾਇਦੇਮੰਦ ਸਾਬਤ ਹੋਈ, ਕਿਵੇਂ ਸ਼ਰਾਬ ਦੇ ਕਾਰੋਬਾਰੀਆਂ ਨੂੰ ਇਹਨਾਂ ਨੇ ਵਸੂਲੀ ਜਿਹੜੀ ਛੱਡ ਦਿੱਤੀ। ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੱਡੇ ਟਰਾਂਸਪੋਰਟਰਾਂ ਨੂੰ ਫਾਇਦਾ ਦਿੱਤਾ ਗਿਆ। ਬਹੁਤ ਕੁਛ ਲਿਖਿਆ। ਪਰ ਸਭ ਤੋਂ ਵੱਡੀ ਚੀਜ਼ ਜਿਹੜੀ ਕੈਗ ਦੀ ਰਿਪੋਰਟ 'ਚ ਆਈ ਹੈ, ਉਹ ਵੀ ਅਕਾਲੀ ਸਰਕਾਰ ਦੇ ਇਹਨਾਂ 4 ਸਾਲਾਂ ਦੇ ਦੌਰਾਨ ਦੀ ਹੈ। ਉਹਦੇ 'ਚ ਇਹ ਕਿਹਾ ਗਿਆ ਕਿ ਪੰਜਾਬ ਸੀਗਾ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਖਪਤਕਾਰ ਸੀ ਨਸ਼ੇ ਦਾ। ਜਿਹੜੀ ਰਿਕਵਰੀ ਹੋਈ ਆ ਉਹ 82,450 ਕਿਲੋਗ੍ਰਾਮ ਨਸ਼ੇ ਦੀ ਹੋਈ ਆ ਜੀ। 82,450 ਕਿਲੋਗ੍ਰਾਮ ਦੀ ਰਿਕਵਰੀ ਹੈ ਜਿਹੜੀ ਉਹ 2013 ਤੋਂ 2017 ਦੇ ਦਰਮਿਆਨ ਹੋਈ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਨਸ਼ੇ ਦੀ ਕਿੱਡੀ ਵੱਡੀ ਰਿਕਵਰੀ ਹੋਈ। ਇਹ ਕਹਿੰਦੇ ਸਨ ਕਿ ਪੰਜਾਬ ਨੂੰ ਬਦਨਾਮ ਨਾ ਕਰੋ। ਹੁਣ ਬਦਨਾਮ ਕੈਗ ਕਰਦਾ ਪਿਆ, ਅਸੀਂ ਤੇ ਨਹੀਂ ਕਰਦੇ ਪਏ ਕਿ ਇਹਨਾਂ ਦੇ ਰਾਜ ਦੇ ਵਿੱਚ ਇੰਨੀ ਜ਼ਿਆਦਾ ਰਿਕਵਰੀ ਹੋਈ ਹੈ। ਔਰ ਰਿਕਵਰੀ ਹੋਣ ਦਾ ਭਾਵ ਕੀ ਹੁੰਦਾ? ਰਿਕਵਰੀ ਹੋਣ ਦਾ ਮਤਲਬ ਇਹ ਹੁੰਦਾ ਕਿ ਜਿੰਨਾ ਮਾਲ ਰਿਕਵਰ ਹੋ ਗਿਆ ਉਹ ਤੋਂ ਕਈ ਗੁਣਾ ਜ਼ਿਆਦਾ ਮਾਰਕੀਟ ਦੇ ਵਿੱਚ ਚਲੇ ਗਿਆ। ਇਹ ਪੁਲਿਸ ਵੀ ਮੰਨਦੀ ਆ ਕਿ ਜਿੰਨੀ ਰਿਕਵਰੀ ਹੁੰਦੀ ਆ ਉਹ ਚਾਹੇ ਪੁਲਿਸ ਤੋਂ ਚੋਰੀ, ਚਾਹੇ ਕੁਛ ਪੁਲਿਸ ਵਾਲਿਆਂ ਦੇ ਨਾਲ ਮੇਲ ਮਿਲਾਪ ਕਰਕੇ ਉਹ ਬਾਜ਼ਾਰ 'ਚ ਵਿਕ ਜਾਂਦੀ ਹੈ ਚੀਜ਼। ਤਾਂ ਇਹ ਇੱਕ ਬੜਾ ਖਤਰਨਾਕ ਅੰਕੜਾ ਹੈ। ਹੁਣ ਇਸ ਅੰਕੜੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿੱਦਾਂ ਸੁਧਾਰੂਗੀ, ਜਾਂ ਫਿਰ ਜਦੋਂ ਕੈਗ ਦੀ ਰਿਪੋਰਟ ਆ ਗਈ ਉਹ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਹਿ ਦੇਣਗੇ ਕੰਨ ਜਾ ਖੁਰਕ ਕੇ ਕਿ ਨਹੀਂ ਜੀ ਇਹ ਰਿਪੋਰਟ ਗਲਤ ਹੈ। ਸੋ ਇਹ ਚੀਜ਼ ਜਿਹੜੀ ਹੈ ਉਹ ਬੜੀ ਇੱਥੇ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਕਾਰਵਾਈ ਕਰਨੀ ਹੋਵੇ, ਇਹਨਾਂ ਨੂੰ ਕਟਹਿਰੇ 'ਚ ਖੜਨਾ ਹੋਵੇ,
ਕਟਹਿਰੇ 'ਚ ਖੜਾਉਣਾ ਹੋਵੇ ਤਾਂ ਰਾਜ ਕਰਨਵੀਰ ਸਿੰਘ ਜੀ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਕਿ ਕੈਗ ਦੀ ਰਿਪੋਰਟ ਤੁਹਾਨੂੰ ਪੰਨੇ ਪੰਨੇ ਤੇ ਚੀਕ ਕੇ ਕਹਿੰਦੀ ਪਈ ਹੈ ਕਿ ਇੱਥੇ ਵੀ ਗੜਬੜ ਹੋਈ, ਇੱਥੇ ਵੀ ਗੜਬੜ ਹੋਈ। ਪਰ ਕੈਗ ਉਹ ਸੰਸਥਾ ਹੈ ਜਿਹਦੀ ਰਿਪੋਰਟ ਤੇ ਆ ਜਿਹੜਾ ਕੋਇਲਾ ਘੁਟਾਲਾ ਸੀਗਾ ਉਹ ਕੇਸ ਦਰਜ ਕੀਤਾ ਗਿਆ ਸੀ CBI ਜੀ। ਇੱਥੇ ਵੀ ਹੁਣ ਪੰਜਾਬ ਸਰਕਾਰ ਨੂੰ ਇੱਛਾ ਸ਼ਕਤੀ ਦਿਖਾਉਣੀ ਚਾਹੀਦੀ ਹੈ, ਜੇ ਨਹੀਂ ਤੇ ਫੇਰ ਮੰਨ ਕੇ ਚੱਲੋ ਕਿ ਖੱਬਾ ਧੋਵੇ ਸੱਜੇ ਨੂੰ ਤੇ ਸੱਜਾ ਧੋਵੇ ਖੱਬੇ ਨੂੰ। ਜੀ 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 ਬਿਲਕੁਲ। ਸੋ ਦੇਖਦੇ ਹਾਂ ਵੀ ਇਸ ਦੇ ਉੱਤੇ ਬਣਦਾ ਕੀ ਆ। ਹੁਣ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੁਲਿਸ ਦੇ ਇੱਕ ਹੋਰ ਕਹਿਰ ਦੀ ਕਹਾਣੀ ਆਈ ਸਾਹਮਣੇ। ਇਹ ਵਾਕਈ ਬੜਾ ਜ਼ੁਲਮ ਹੋਇਆ ਇਸ ਟੱਬਰ ਦੇ ਨਾਲ। ਜੇ ਤੁਸੀਂ ਸੁਣੋਗੇ ਨਾ ਤੁਹਾਡੀ ਰੂਹ ਵੀ ਝੰਜੋੜੀ ਜਾਣੀ ਹੈ ਜੋ ਇਸ ਟੱਬਰ ਦੇ ਨਾਲ ਹੋਇਆ। ਉਸ ਕਮਾਲ ਦੀ ਗੱਲ ਹੈ ਕਿ ਟੱਬਰ ਦਾ ਮੁਖੀ ਸਰਪੰਚ ਸੀ ਉਸ ਸਮੇਂ ਜੀ, ਔਰ ਸਰਪੰਚ ਵੀ ਉਸੇ ਪਾਰਟੀ ਦਾ ਸੀ ਜਿਸ ਪਾਰਟੀ ਦੀ ਸਰਕਾਰ ਸੀ ਤੇ ਜਿਸ ਪਾਰਟੀ ਦੀ ਸਰਕਾਰ ਦੀ ਗੱਲ ਆਪਾਂ ਹੁਣ ਕਰਕੇ ਹਟੇ ਹਾਂ ਜੀ। ਇਹ ਬਟਾਲੇ ਦੇ ਲਾਗੇ ਪਿੰਡ ਦਾ ਇੱਕ ਸਰਪੰਚ ਸੀਗਾ। ਇਹਦੀ ਕਹਾਣੀ ਇਹ ਸੀਗੀ ਕਿ ਇਹਨਾਂ ਦੋਨਾਂ ਨੂੰ ਪਤੀ ਪਤਨੀ ਨੂੰ ਘਰੋਂ ਚੁੱਕਿਆ ਗਿਆ ਸੀ ਪੁਲਿਸ ਵੱਲੋਂ, ਔਰ ਨਾਲ ਇੱਕ ਇਹਨਾਂ ਦਾ 12 ਸਾਲ ਦਾ ਬੇਟਾ ਸੀ ਤੇ 2 ਮਹੀਨਿਆਂ ਦੀ ਬੇਟੀ ਸੀਗੀ ਜੀ। ਇਹਨਾਂ ਨੂੰ ਘਰੋਂ ਚੁੱਕ ਕੇ ਨਸ਼ੇ ਦੇ ਇੱਕ ਕੇਸ ਦੇ ਵਿੱਚ ਫਸਾ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਹੋਇਆ ਕਿ ਜਿਹੜਾ 12 ਸਾਲ ਦਾ ਇਹਨਾਂ ਦਾ ਬੇਟਾ ਸੀਗਾ, ਰਿਸ਼ਤੇਦਾਰਾਂ ਨੇ 1 ਲੱਖ ਰੁਪਇਆ ਦੇ ਕੇ ਕੇਸ 'ਚ ਉਹਨੂੰ ਬਚਾ ਕੇ ਤੇ ਘਰੇ ਰੱਖ ਲਿਆ। ਬਾਅਦ ਦੇ ਵਿੱਚ ਇਹ ਜੇਲ੍ਹ 'ਚ ਚਲੇ ਗਏ। ਉਹ ਜਿਹੜਾ ਬਾਹਰ ਬਚਿਆ ਸੀ 12 ਵਰ੍ਹਿਆਂ ਦਾ ਮੁੰਡਾ, ਉਹ ਵਿਲਕ ਵਿਲਕ ਕੇ ਮਾਂ ਪਿਓ ਕੋਲੋਂ ਵਿਯੋਗ 'ਚ ਮਰ ਗਿਆ। ਤਰਾਸਦੀ ਦੇਖੋ, ਜਿਹੜਾ ਇਹ ਜੋੜਾ ਅੰਦਰ ਸੀਗਾ ਪਰ ਜੋੜੇ ਦੇ ਨਾਲ ਇੱਕ ਨਿੱਕੀ ਜਿਹੀ ਬੇਬੀ 2-3 ਮਹੀਨਿਆਂ ਦੀ, ਉਹਨੂੰ ਵਿਚਾਰੀ ਨੂੰ ਬਿਨਾਂ ਗੱਲ ਤੋਂ ਬਿਨਾਂ ਕਸੂਰ ਤੋਂ ਸਜ਼ਾ। ਤਾਂ ਜਿਹੜਾ ਜੋੜਾ ਸੀਗਾ ਆਪਣੇ ਸਕੇ ਪੁੱਤਰ ਦਾ ਸੰਸਕਾਰ ਵੀ ਨਹੀਂ ਕਰ ਸਕਿਆ, ਉਹ ਇਹਨਾਂ ਨੂੰ ਸੰਸਕਾਰ ਤੇ ਵੀ ਨਹੀਂ ਜਾਂਦਾ ਗਿਆ। ਫਿਰ ਕੇਸ ਚੱਲਿਆ। ਫਿਰ ਕੇਸ ਦੇ ਵਿੱਚ ਇੱਕ ਨਾਟਕੀ ਮੂਡ ਉਦੋਂ ਆਇਆ ਜਦੋਂ ਇਹਨਾਂ ਦੇ ਵਕੀਲ ਨੇ ਆਖਿਆ, ਇਹਨਾਂ ਕਿ ਠੀਕ ਆ, ਪੁਲਿਸ ਕਹਿੰਦੀ ਹੈ ਕਿ ਫਲਾਣੇ ਨਾਕੇ ਤੋਂ ਇਹਦੀ ਘਰਵਾਲੀ ਨੂੰ ਫੜਿਆ, ਫਲਾਣੇ ਨਾਕੇ ਤੋਂ ਇਹਨੂੰ ਫੜਿਆ, ਇਹਨਾਂ ਕੋਲੋਂ ਇੰਨਾ ਮਾਲ ਬਰਾਮਦ ਹੋਇਆ, ਅਸੀਂ ਇਹਨਾਂ ਦੀ ਕਹਾਣੀ ਨਾਲ ਸਹਿਮਤ ਹਾਂ। ਜੱਜ ਸਾਹਿਬ ਤੁਸੀਂ ਇੱਕ ਫੈਸਲਾ ਕਰੋ ਕਿ ਇਹਨਾਂ ਦੀ ਲੋਕੇਸ਼ਨ ਚੈੱਕ ਕਰੋ ਫੋਨਾਂ ਦੀ, ਜਿੱਦਣ ਇਹਨਾਂ ਨੇ ਗ੍ਰਿਫਤਾਰੀ ਪਾਈ ਆ ਕਿ ਕੀ ਉਦੋਂ ਦੀ ਲੋਕੇਸ਼ਨ ਜਿਹੜੀ ਆ ਉਹ ਉੱਥੋਂ ਦੀ ਹੈ ਜਿੱਥੋਂ ਦੀ ਇਹਨਾਂ ਗ੍ਰਿਫਤਾਰੀ ਪਾਈ ਆ। ਤੇ ਕਮਾਲ ਦੀ ਗੱਲ ਆ ਕਿ ਲੋਕੇਸ਼ਨ ਇਹਨਾਂ ਦੇ ਘਰ ਦੀ ਸੀ ਜਿੱਥੋਂ ਇਹਨਾਂ ਨੂੰ ਚੱਕਿਆ ਗਿਆ, ਔਰ ਦਿਖਾ ਕਿੱਥੇ ਰਹੇ ਸੀਗੇ ਕਿ ਫਲਾਣੇ ਡਰੇਨ ਦੇ ਪੁਲ ਤੇ ਅਸੀਂ ਨਾਕਾ ਲਾਇਆ ਸੀ, ਜਿਵੇਂ ਇਹਨਾਂ ਦੀ ਆਮ ਤੌਰ ਤੇ ਕਹਾਣੀ ਹੁੰਦੀ ਹੈ। ਸੋ ਫਿਰ ਉੱਥੇ ਅਦਾਲਤ ਨੇ ਇਹਨਾਂ ਨੂੰ ਬਰੀ ਕਰ ਦਿੱਤਾ। ਹੁਣ ਇਹ ਜਿਹੜਾ ਜੋੜਾ ਸੀਗਾ ਪਹੁੰਚ ਗਿਆ ਕੋਰਟ ਦੇ ਵਿੱਚ ਪੁਲਿਸ ਵਾਲਿਆਂ ਤੇ ਕੇਸ ਕਰਨ ਲਈ। ਇੰਸਪੈਕਟਰ ਵਗੈਰਾ ਜੋ ਵੀ ਹੈ ਉਹ ਕਹਿੰਦੇ ਕਿ ਸਾਨੂੰ ਇਨਸਾਫ ਦਿਓ, ਸਾਡਾ ਤਾਂ ਮੁੰਡਾ ਮਰ ਗਿਆ ਸਾਡੇ ਪਿੱਛੋਂ, ਸਾਡਾ ਮੁੰਡਾ ਦਿਓ, ਸਾਡੇ ਜਿਹੜੇ ਤੁਸੀਂ ਕੀਮਤੀ ਦਿਨ ਜੇਲ੍ਹ ਦੇ ਵਿੱਚ ਲਵਾਏ ਆ ਸਾਡਾ ਮੁਆਵਜ਼ਾ ਦਿਓ। ਇਸ ਤੋਂ ਇਲਾਵਾ ਜਿਹੜੀ 2 ਮਹੀਨਿਆਂ ਦੀ ਉਸ ਸਮੇਂ ਦੀ ਬੇਬੀ ਸੀ ਕਿ ਜੋ ਉਹਨੇ ਦਿਨ ਕੱਟੇ ਆ ਜੇਲ੍ਹ ਦੇ, ਉਹਦਾ ਦਿਓ। ਸੋ ਇਹ ਕਹਾਣੀ ਹੈ, ਤਰਾਸਦੀ ਹੈ। ਦੇਖੋ ਕਿ ਇੱਕ ਪਰਿਵਾਰ ਨੂੰ ਕਿਸ ਤਰ੍ਹਾਂ ਫਨਾਹ ਕਰ ਦਿੱਤਾ ਗਿਆ। ਪੁਲਿਸ ਦਾ ਕੰਮ ਕੀ ਹੁੰਦਾ ਕਿ ਕਿਸੇ ਦੇ ਜਾਨ ਦੀ, ਕਿਸੇ ਦੇ ਮਾਲ ਦੀ ਜਾਂ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਕਰਨੀ। ਔਰ ਇੱਥੇ ਕੀ ਹੋਇਆ, ਜਾਨ ਵੀ ਲੈ ਲਈ ਗਈ ਇੱਕ ਟੱਬਰ ਦੇ ਜੀ ਦੀ, ਮਾਲ ਵੀ ਉਹਨਾਂ ਨੇ ਖਰਾਬ ਕਰ ਦਿੱਤਾ, ਪੈਸਾ ਵੀ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਬੰਦੇ ਦੇ ਬੁਨਿਆਦੀ ਅਧਿਕਾਰ ਹੁੰਦੇ ਆ ਉਹਨਾਂ ਦਾ ਵੀ ਕੰਮ ਕਰ ਦਿੱਤਾ ਗਿਆ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਵੱਲ ਨੂੰ ਵਧਾਂਗੇ ਤੇ ਬ੍ਰੇਕ ਤੋਂ ਬਾਅਦ ਆਪਾਂ ਸਰੋਤੇ ਦੀਆਂ ਕਾਲਸ ਲਾਵਾਂਗੇ। ਸਰੋਤਿਓ, ਬ੍ਰੇਕ ਤੋਂ ਬਾਅਦ ਤੁਸੀਂ ਵੀ ਕਾਲ ਕਰ ਸਕੋਗੇ ਨੰਬਰ 408272 ਦੇ ਉੱਤੇ 4082725250 ਦੇ ਉੱਤੇ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, 7 ਕਤਲਾਂ ਦਾ ਦੋਸ਼ੀ ਸਾਲਾਂ ਬਾਅਦ ਕਹਿੰਦੇ ਕਾਬੂ ਆਇਆ ਤੇ ਉਹਨੇ ਫੇਰ ਭੱਜਣ ਲਈ ਇੱਕ ਹੋਰ ਕਾਰਾ ਕਰ ਦਿੱਤਾ। ਵੈਸੇ ਇਹ ਬੰਦਾ ਕਮਾਲ ਦਾ ਹੀ ਸੀਗਾ। ਇਹ ਤਾਂ ਇਹਦੀ ਸਟੋਰੀ ਪੜ੍ਹ ਕੇ ਨਾ ਹੈਰਾਨਗੀ ਹੁੰਦੀ ਆ ਕਿ ਕਮਾਲ ਹੀ ਕਰ ਗਿਆ ਸੀਗਾ ਬੰਦਾ। ਤੇ ਪਹਿਲਾਂ ਇਹਨਾਂ ਨੇ 7 ਕਤਲ ਕੀਤੇ ਸੀਗੇ, ਉਹਦੇ ਚ ਇਹਨੂੰ ਫਾਂਸੀ ਦੀ ਸਜ਼ਾ ਹੋ ਗਈ, ਸੁਪਰੀਮ ਕੋਰਟ ਚੋਂ ਸਜ਼ਾ ਟੁੱਟ ਕੇ ਉਮਰ ਕੈਦ ਰਹਿ ਗਈ, ਪੈਰੋਲ ਤੇ ਆਇਆ ਤੇ ਅੱਜ ਤੋਂ 9-10 ਸਾਲ ਪਹਿਲਾਂ ਭੱਜ ਗਿਆ। ਫਿਰੋਜ਼ਪੁਰ ਜ਼ਿਲ੍ਹੇ ਦਾ ਸੀਗਾ, ਇਹਦਾ ਨਾਂ ਸੀ ਮਲੂਕ ਸਿੰਘ, ਢੋਲੇ ਵਾਲੇ ਸ਼ਹਿਰ ਦਾ ਪਿੰਡ ਸੀਗਾ, ਢੋਲੇ ਵਾਲੀ। ਤਾਂ ਹੋਇਆ ਕਿ ਇਹਨੂੰ ਪੁਲਿਸ ਨੇ ਥੋੜੇ ਦਿਨ ਪਹਿਲਾਂ ਫੜਿਆ, ਔਰ ਫੜਿਆ ਤਾਂ ਗਿਆ ਕਿਉਂਕਿ ਇੱਥੇ ਜੀਰੇ ਇਲਾਕੇ ਦੇ ਵਿੱਚ ਇਹਨਾਂ ਨੇ ਕੋਈ ਡਕੈਤੀ ਕੀਤੀ ਸੀ, ਬੈਂਕ ਡਕੈਤੀ। ਉਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਡਕੈਤੀ ਦੇ ਵਿੱਚ ਇਹ ਬੰਦਾ ਸ਼ਾਮਲ ਹੈ, ਟਰੈਪ ਕਰਕੇ ਇਹਨੂੰ ਫੜ ਲਿਆ ਗਿਆ। ਅੱਜ ਜਦੋਂ ਇਹਨੂੰ ਇੱਥੋਂ ਜੀਰੇ ਵਾਲੀ ਸਾਈਡ ਤੋਂ ਫਿਰੋਜ਼ਪੁਰ ਨੂੰ ਲਿਜਾਇਆ ਜਾ ਰਿਹਾ ਸੀਗਾ ਤੇ ਜਿਵੇਂ ਫਿਲਮਾਂ 'ਚ ਨਹੀਂ ਆਪਾਂ ਦੇਖਿਆ, ਉਹ ਵੈਨ ਜੀ ਹੁੰਦੀ ਆ, ਬੈਠਾ ਬੰਨੇ ਹੁੰਦਾ, ਅਚਾਨਕ ਉਹ ਇੱਕ ਦੀ ਅੱਖ ਲੱਗ ਜਾਂਦੀ ਆ, ਉਹ ਭੱਜ ਕੇ ਡਰਾਈਵਰ ਨੂੰ
ਮੈਂ ਮਾਰਦਾ ਧੱਫਾ ਤੇ ਫਿਰ ਸਟੀਅਰਿੰਗ ਜਿਹਾ ਨੱਪ ਕੇ ਤੇ ਦੂਸਰੇ ਪਾਸੇ ਨੂੰ ਵੈਨ ਪਲਟਾ ਦਿੰਦਾ ਤੇ ਮੁੜ ਕੇ ਭੱਜ ਜਾਂਦਾ ਹੀਰੋ। ਏਦਾਂ ਅਸੀਂ ਬਹੁਤ ਸਾਰੀਆਂ ਫਿਲਮਾਂ 'ਚ ਦੇਖਿਆ। ਇਹਨੇ ਵੀ ਠੀਕ ਉਸੇ ਤਰ੍ਹਾਂ ਦਾ ਹੀ ਕੰਮ ਕੀਤਾ। ਦੱਸਦੇ ਆ ਕਿ ਇੱਕ ਜਿਹੜਾ ਇਹਨਾਂ ਦਾ ਜੀਪੜਾ ਜਿਹਾ ਲਈ ਜਾਂਦਾ ਸੀ ਇਹਨਾਂ ਨੂੰ, ਉਹਦੇ ਡਰਾਈਵਰ ਨੂੰ ਇਹਨੇ ਜੱਫਾ ਮਾਰ ਕੇ ਸਟੀਅਰਿੰਗ ਜਿਹੜਾ ਪਵਾ ਦਿੱਤਾ ਤੇ ਉਹ ਜਿਹੜੀ ਜੀਪ ਤੁਰੀ ਜਾਂਦੀ ਸੀਗੀ ਉਹ ਜਾ ਕੇ ਇੱਕ ਬੱਸ ਦੇ ਨਾਲ ਟਕਰਾਉਣ ਲੱਗੀ ਸੀ। ਬੱਸ ਵਾਲੇ ਨੇ ਵੀ ਜਦੋਂ ਸਾਈਡ ਬਚਾਈ ਉਹ ਵੀ ਪਲਟ ਗਈ ਤੇ ਜਿਹੜੀ ਜੀਪ ਸੀ ਉਹ ਵੀ ਪਲਟ ਗਈ। ਜੀਪ ਤੇ ਬਿਲਕੁਲ ਖਿਰੂ ਹੋ ਗਈ। ਉਹਦਾ ਸੱਟ ਕਿਸੇ ਦੀ ਜ਼ਿਆਦਾ ਨਹੀਂ ਲੱਗੀ, ਭੱਜਣ ਲੱਗਾ ਸੀਗਾ ਪਰ ਪੁਲਿਸ ਵਾਲਿਆਂ ਨੇ ਫੜ ਲਿਆ। ਸੋ ਹੁਣ ਤੁਸੀਂ ਦੇਖੋ ਕਿ ਕਾਫੀ ਵਡੇਰੀ ਉਮਰ ਦਾ ਬੰਦਾ ਹੈ। ਜੇ ਉਹਦੀ ਤਸਵੀਰ ਦੇਖੀਏ ਤੇ ਏਦਾਂ ਲੱਗਦਾ ਕਿ ਇਹ ਲਾਠੀ ਤੋਂ ਬਗੈਰ, ਡਾਂਗ ਤੋਂ ਬਗੈਰ ਤੁਰ ਵੀ ਨਹੀਂ ਸਕਦਾ। ਪਰ ਜਿਸ ਤਰੀਕੇ ਦੇ ਉਹ ਐਕਸ਼ਨ ਕਰਦਾ ਪਿਆ, ਸਟੰਟ ਕਰਦਾ ਪਿਆ, ਮੈਨੂੰ ਲੱਗਦਾ ਕਿ ਉਹਨੂੰ ਬਖਤਰਬੰਦ ਗੱਡੀ 'ਚ ਹੀ ਹੁਣ ਖੜਨਾ ਪਿਆ ਕਰੂਗਾ ਜਿੱਥੇ ਵੀ ਲਿਜਾਣਾ ਉਹਨੂੰ। ਜੀ 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 ਬਿਲਕੁਲ। ਤੇ ਮਿੰਟੂ ਜੀ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ 'ਚ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਹੁਣ ਫੋਨ ਲਾਈਨਸ ਆਪਾਂ ਓਪਨ ਕਰ ਦਿੱਤੀਆਂ ਨੇ। ਤੁਸੀਂ ਵੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗਾ ਆ ਮਿੰਟੂ ਜੀ ਨੂੰ ਤੁਸੀਂ ਹੁਣ ਪੁੱਛ ਸਕਦੇ ਹੋ। ਨੰਬਰ ਰਹੇਗਾ ਸਟੂਡੀਓ ਦਾ ਵਿੱਚ ਕਾਲ ਕਰਨ ਦੇ ਲਈ 408 272 5200 4082725200। ਜੇ ਤੁਸੀਂ ਅਮਰੀਕਾ ਦੇ ਬਾਹਰੋਂ ਕਾਲ ਕਰ ਰਹੇ ਹੋ ਤਾਂ ਕੰਟਰੀ ਕੋਡ 1 ਜਿਹੜਾ ਜੀ ਮੋਹਰੇ ਲਾ ਕੇ ਫਿਰ ਇਹ ਨੰਬਰ 408 272 5200 ਕਾਲ ਕਰਕੇ ਤੁਸੀਂ ਨੰਬਰ ਮਿਲਾ ਕੇ ਗੱਲ ਕਰ ਸਕਦੇ ਹੋ। ਤੇ ਮਿੰਟੂ ਜੀ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਸਲੀਨਸ ਬੇਸਡ ਪੈਮੋਇਸਟ ਫਰੇਟ ਟਰੱਕਿੰਗ ਕੰਪਨੀ ਨੂੰ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ ਸਲੀਨਸ ਤੋਂ ਪ੍ਰੋਡਿਊਸ ਤੇ ਨਿਊ ਜਰਸੀ ਪੈਂਸਿਲਵੇਨੀਆ ਦੇ ਪੱਕੇ ਲੋਡ ਹਨ। ਨਵੇਂ ਵੋਲਵੋ ਦੇ ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਘੱਟੋ ਘੱਟ 6 ਮਹੀਨੇ ਦਾ ਐਕਸਪੀਰੀਅੰਸ ਹੋਵੇ ਜਾਂ ਫਿਰ ਹੋਰ ਕੰਪਨੀਆਂ ਨੂੰ ਸਲੀਨਸ ਤੋਂ ਭਰੇ ਭਰਾਏ ਲੋਡ ਚਾਹੀਦੇ ਹੋਣ ਤਾਂ ਇਹ ਭਰ ਕੇ ਵੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਬਿੱਟੂ ਸੰਘੇੜਾ 831 594 9675 831 594 9675। ਬ੍ਰਾਈਟ ਫਰੇਟ ਸੋਲਿਊਸ਼ਨ ਸਟਾਕਟਨ ਵਾਲਿਆਂ ਨੂੰ ਇਸ ਮੌਕੇ ਕਲਾਸ A ਟਰੱਕ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਤਨਖਾਹ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲੇਗੀ। ਅਮਰੀਕਾ ਦੀਆਂ 48 ਸਟੇਟਾਂ ਦੇ ਵਿੱਚ ਲੋਕਲ ਅਤੇ ਲੌਂਗ ਹਾਲ ਦੇ ਰਾਊਟਸ ਅਵੇਲੇਬਲ ਹਨ। ਨਵੇਂ ਟਰੱਕ ਚਲਾਉਣ ਨੂੰ ਮਿਲਣਗੇ। ਪੰਜਾਬੀ, ਸਪੈਨਿਸ਼, ਹਿੰਦੀ, ਅੰਗਰੇਜ਼ੀ ਬੋਲਦੇ ਨੇ। ਜੇਕਰ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਆਪਣੀ ਕੰਪਨੀ ਚੇਂਜ ਕਰਨਾ ਚਾਹੁੰਦੇ ਹੋ ਅੱਜ ਹੀ ਕਾਲ ਕਰੋ ਬ੍ਰਾਈਟ ਫਰੇਟ ਸੋਲਿਊਸ਼ਨ ਵਾਲੇ ਸੈਮ ਜਾਂ ਜੈਸ ਨੂੰ 209 353 0527 209 353 0527। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਨਦਰਨ ਕੈਲੀਫੋਰਨੀਆ ਦੇ ਵਿੱਚ ਸਪ੍ਰਿੰਟ ਨੈਟਵਰਕ ਕੰਪਨੀ ਵੱਲੋਂ ਕਰਮਜੀਤ ਕੌਰ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਮੋਬਾਈਲ ਅਤੇ ਬਿਜ਼ਨਸ ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ। ਸਪ੍ਰਿੰਟ ਨੈਟਵਰਕ, ਜਿਸ ਦਾ ਕਿ ਹੁਣ ਦੇਸ਼ ਵਿਆਪੀ ਨਵਾਂ ਨੈਟਵਰਕ ਬਹੁਤ ਹੀ ਵਧੀਆ ਹੋ ਚੁੱਕਾ ਹੈ, ਉਹ ਹੁਣ ਸਮਾਲ ਅਤੇ ਮੀਡੀਅਮ ਬਿਜ਼ਨਸਿਸ ਦੇ ਲਈ ELD, ਇਲੈਕਟ੍ਰੋਨਿਕ ਲੌਗ, GPS, ਡਾਟਾ ਪੈਡ, ਕਲਾਊਡ ਟੈਲੀਫੋਨੀ, ਹਰ ਤਰ੍ਹਾਂ ਦੀਆਂ ਸਰਵਿਸਿਜ਼ ਦਿੰਦੇ ਹਨ। ਜੇਕਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ 50% ਤੱਕ ਬਿੱਲ ਸੇਵ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਕਰਮਜੀਤ ਕੌਰ 916 320 0053 916 320 0053। ਸਪ੍ਰਿੰਟ ਨੈਟਵਰਕ ਵਾਲੇ ਤੁਹਾਡਾ ਕਰੰਟ ਕੰਟਰੈਕਟ ਬਾਈ ਆਊਟ ਕਰਨਗੇ ਤੇ ਜੇਕਰ ਤੁਸੀਂ ਮਾਰਚ ਤੱਕ ਸਪ੍ਰਿੰਟ ਦੀ ਸਰਵਿਸ ਲੈਂਦੇ ਹੋ ਤਾਂ ਇਹ ਤੁਹਾਡੇ ਬਿੱਲ ਦੇ ਵਿੱਚ $100 ਤੱਕ ਦਾ ਵੀ ਫਾਇਦਾ ਦੇਣਗੇ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਕਰਮਜੀਤ ਕੌਰ 916 320 0053 916 320 0053। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ,
ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB टेस्टिंग, प्रेगनेंसी टेस्टिंग, ईयर इरीगेशन, इनग्रोन टोनेल रिमूवल ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤਖਰ ਅਰਜਨ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, Suite 400, Sacramento, 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ ਤੁਸੀਂ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ। ਨੰਬਰ ਸਟੂਡੀਓ ਦਾ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ ਜੋ ਵੀ ਪੰਜਾਬ ਭਾਰਤ ਦੀ ਸਿਆਸਤ ਦੇ ਵਿੱਚ ਚੱਲ ਰਿਹਾ ਆ ਉਸ ਦੇ ਬਾਬਤ। ਤੇ ਮਿੰਟੂ ਜੀ ਆਪਣੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਲక్ష్మణ ਸਿੰਘ ਜੌਹਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਆਪਣੇ ਇੱਕ ਸਵਾਲ ਆ ਵੀ ਵਿਜੇ ਸੰਪਲਾ, ਸੁਖਬੀਰ ਬਾਦਲ ਗਲਾਂ 'ਚ ਢੋਲ ਪਾ ਕੇ ਪੋਲ ਰੈਲੀਆਂ ਖੋਲਦੇ ਆ, ਕਰਦੇ ਆ, ਤੇ ਜਿਹੜੇ ਵਿਧਾਨ ਸਭਾ ਦੇ ਵਿੱਚ ਆਪਣਾ ਨਵਜੋਤ ਸਿੱਧੂ ਦਾ ਮਜੀਠੀਆ ਸਾਹਿਬ ਉੱਥੇ ਆਪਣੇ ਘੁਲ ਨੂੰ ਫਿਰਦੇ ਆ, ਤੇ ਉਹ ਵਿਧਾਨ ਸਭਾ 'ਚ ਕੋਈ ਹੋਰ ਗੱਲ ਮੁੱਦਾ ਹੋ ਜਾਊਗਾ ਤਾਂ ਵਿਜੇ ਸੰਪਲਾ ਤੇ ਸੁਖਬੀਰ ਬਾਦਲ ਕਿਤੇ ਬਾਹਰ ਹੀ ਇਹਨਾਂ ਦਾ ਛੰਝਾਂ ਨੂੰ ਦੰਗਲ ਲਵਾ ਦੇਣ ਢੋਲ ਵਜਾ ਕੇ, ਤੇ ਅੰਦਰ ਕਾਹਤੇ ਉੱਥੇ ਰੌਲਾ ਪਾਉਂਦੇ ਕਿਤੇ ਹੋਰ ਮੁੱਦੇ ਦੀ ਗੱਲ ਹੋਵੇ, ਇਹ ਦੱਸਿਓ ਜੀ ਜਰਾ। ਜੀ ਦੇਖੋ, ਢੋਲ ਵਜਾਉਣ ਚਾਹੇ ਛੈਣੇ ਵਜਾਉਣ, ਜੋ ਮਰਜ਼ੀ ਵਜਾਈ ਜਾਣ, ਪਰ ਆ ਜਿਹੜੀ ਪੰਜਾਬ ਦੀ ਬਾਂਸੁਰੀ ਨਾ ਵਜਾਉਣ। ਪੰਜਾਬ ਅੱਗੇ ਇਹਨਾਂ ਨੇ ਬਹੁਤ ਜ਼ਿਆਦਾ ਝੰਬਿਆ ਹੋਇਆ, ਜੋ ਮਰਜ਼ੀ ਕਰਨ ਅਸੀਂ ਨਹੀਂ ਰੋਕ ਸਕਦੇ, ਪਰ ਜੋ ਅਸੈਂਬਲੀ 'ਚ ਕਰਦੇ ਆ ਉਹ ਨਹੀਂ ਕਰਨਾ ਚਾਹੀਦਾ। ਉਹ ਇਸ ਤਰ੍ਹਾਂ ਦਾ ਦੇਖੋ ਕਿੱਡਾ ਵਧੀਆ। ਕੱਲ ਇੱਕ ਮਤਾ ਆਇਆ ਸੀਗਾ, ਆਪਣੇ ਕੋਲ ਸਮਾਂ ਥੋੜਾ, ਮੈਂ ਤੁਹਾਨੂੰ ਨਾ ਸ਼ਾਰਟ ਦੇ ਵਿੱਚ ਦੱਸਦਾ। ਇਹਨਾਂ ਦਾ ਇੱਕ ਕਾਂਗਰਸੀ ਵਿਧਾਇਕ ਹੈ ਰਣਦੀਪ ਸਿੰਘ ਨਾਭਾ, ਉਹ ਇੱਕ ਕੱਲ ਮਤਾ ਲੈ ਕੇ ਆਇਆ। ਉਹਦੇ ਵਿੱਚ ਕੀ ਸੀਗਾ, ਉਹਨੇ ਆਖਿਆ ਕਿ ਦੇਖੋ ਸਾਡੇ ਪੰਜਾਬ ਦੇ ਜਿਹੜੇ ਹਸਪਤਾਲ ਆ ਉਹਨਾਂ ਦਾ ਢਾਂਚਾ ਬੁਰੀ ਤਰ੍ਹਾਂ ਲੜਖੜਾਇਆ ਹੋਇਆ, ਇੱਥੇ 2-3 ਸੁਧਾਰ ਜ਼ਰੂਰ ਕਰੋ। ਇੱਕ ਤੇ ਇਹ ਆ ਕਿ ਜੈਨਰਿਕ ਦਵਾਈਆਂ ਦੀਆਂ ਦੁਕਾਨਾਂ ਜਿਹੜੀਆਂ ਹਸਪਤਾਲਾਂ 'ਚ ਖੋਲੋ, ਡਾਕਟਰਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਹੈ ਜਿਹੜੀ ਉਹ ਯਕੀਨੀ ਬਣਾਈ ਜਾਵੇ, ਮਰੀਜ਼ਾਂ ਦਾ ਜੋ ਵੀ ਇਲਾਜ ਹੁੰਦਾ, ਜੋ ਵੀ ਉਹਨਾਂ ਦੀ ਐਂਟਰੀ ਹੁੰਦੀ ਹੈ, ਉਹ ਸਾਰਾ ਰਿਕਾਰਡ ਡਿਜੀਟਲ ਕੀਤਾ ਜਾਵੇ। ਕਮਾਲ ਦੀ ਗੱਲ ਹੈ, ਉਸ ਮਤੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਉਹ ਗੈਰ ਸਰਕਾਰੀ ਮਤਾ ਸੀਗਾ, ਉਹ ਕਿਸੇ ਦੇ ਧਿਆਨ 'ਚ ਹੀ ਨਹੀਂ ਆਇਆ। ਉਹ ਵਿਚਾਰਾ ਮਤਾ ਇਹਨਾਂ ਦੀ ਮੱਤ ਖੁਣੋ ਉੱਥੇ ਦਾ ਉੱਥੇ ਹੀ ਪਿਆ ਰਹਿ ਗਿਆ। ਸੋ ਐਡਾ ਵਧੀਆ ਮਤਾ ਸੀ, ਉਹਦੇ ਤੇ ਚਰਚਾ ਹੋਣੀ ਚਾਹੀਦੀ ਸੀ। ਕਮਲ ਸੰਧੂ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਇਆ, ਮੇਰੇ ਖਿਆਲ ਦੇ ਨਾਲ ਉੱਥੇ ਵੀ ਨਹੀਂ ਹੋਣੀ ਚਰਚਾ। ਬੀਬੀ ਬਲਜਿੰਦਰ ਕੌਰ ਲੈ ਕੇ ਆਈ ਆਨੰਦ ਮੈਰਿਜ ਐਕਟ ਬਾਰੇ, ਉਹਦੇ ਤੇ ਵੀ ਕੋਈ ਚਰਚਾ ਨਹੀਂ ਹੈ। ਸੋ ਜਿਹੜੇ ਮੁੱਦੇ ਵਿਚਾਰਨ ਵਾਲੇ ਆ, ਜਿਹਨਾਂ ਤੇ ਚਰਚਾ ਹੋਣੀ ਚਾਹੀਦੀ, ਉਹ ਨਹੀਂ ਹੋ ਰਹੀ। ਲੜਾਈ ਹੋ ਰਹੀ ਹੈ ਨਵਜੋਤ ਸਿੱਧੂ, ਵਿਕਰਮ ਮਜੀਠੀਆ, ਰਾਜਾ ਵੜਿੰਗ, ਖਹਿਰਾ। ਇਹ ਅਸੀਂ ਲੜਾਈਆਂ ਤੋਂ ਕੀ ਲੈਣਾ ਭਾਈ? ਲੜਾਈਆਂ ਤਾਂ ਗਲੀ ਮੁਹੱਲਿਆਂ 'ਚ ਵੀ ਹੋਈ ਜਾਂਦੀਆਂ, ਸਕੂਲਾਂ ਕਾਲਜਾਂ 'ਚ ਵੀ ਹੋਈ ਜਾਂਦੀਆਂ। ਸਾਨੂੰ ਤੇ ਲੜਾਈਆਂ ਮੁਕਾਉਣ ਲਈ ਕੋਈ ਏਜੰਡਾ ਚਾਹੀਦਾ। ਜੀ ਜੀ।
ਬਿਲਕੁਲ ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਅਮਰਿੰਦਰ ਜੀ ਆਸਟ੍ਰੇਲੀਆ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਇੱਕ ਮਿੰਟੂ ਭਾਜੀ ਨੂੰ ਅਰਜ਼ੀ ਕਰਨੀ ਸੀ। ਮੈਂ ਗੰਗਾਨਗਰ ਰਾਜਸਥਾਨ ਤੋਂ ਹਾਂ ਪਿੱਛੋਂ, ਤੇ ਵੈਸੇ ਸਾਡਾ ਪਿੰਡ ਗੁਰੂਸਰ ਵੀ ਹੈ ਜਿਹੜਾ ਭਾਜੀ ਦਾ ਮੌਜੂਦਾ ਪਿੰਡ ਹੈ। ਮੈਂ ਰਾਏਜੰਗ ਤੋਂ ਪਿੱਛੋਂ। ਇੱਕ ਇਹ ਥੋੜਾ ਜਿਹਾ ਗਿਲਾ ਤੁਹਾਡੇ ਨਾਲ ਸਾਰੇ ਮੀਡੀਆ ਵਾਲੇ ਬੰਦਿਆਂ ਨਾਲ ਵੀ, ਸਾਡੇ ਨਾਲ ਤੁਸੀਂ ਸਾਰੇ ਮੁਤਰਿਆ ਸਲੂਕ ਕਰਦੇ ਹੋ, ਮਤਲਬ ਅਫੈਂਡ ਨਾ ਹੋਇਓ, ਮੇਰੀ ਪੂਰੀ ਗੱਲ ਸੁਣਿਓ। ਥੋੜਾ ਜਿਹਾ ਭਰਾਵਾਂ ਵਾਲਾ ਹੀ ਇਹ ਲੰਬ ਹੈ ਵੀ ਹਰਿਆਣੇ ਦੀ ਕੋਈ ਖਬਰ ਹੁੰਦੀ ਹੈ ਜ਼ਿਮੀਂਦਾਰਾਂ ਦੀ, ਤੁਸੀਂ ਉਹਨੂੰ ਕਵਰ ਕਰਦੇ ਹੋ ਸਾਰੇ ਜਣੇ, ਤੇ ਰਾਜਸਥਾਨ ਦੀ ਹੁੰਦੀ ਹੈ ਉਹ 2 ਜ਼ਿਲ੍ਹੇ ਪੂਰਨ ਤੌਰ ਤੇ। ਅਸੀਂ ਤਾਂ ਹੈਗੇ ਵੀ ਆ ਭਾਜੀ ਦੇ ਪਿੰਡ ਦੇ ਆ ਸਾਨੂੰ, ਮਤਲਬ ਤੇ ਹੁਣ ਅੱਜ ਵੀ ਉੱਥੇ ਇੱਕ ਬੜਾ ਤਗੜਾ ਐਜੀਟੇਸ਼ਨ ਹੋਇਆ, 7-8-10 ਹਜ਼ਾਰ ਬੰਦਾ ਇਕੱਠਾ ਹੋਇਆ। ਪਿਛਲੇ ਸਾਲ ਵੀ 20,000 ਬੰਦਾ ਇਕੱਠਾ ਹੋਇਆ, ਔਰ ਮੰਗ ਬੜੀ ਜਾਇਜ਼ ਹੈ। ਸ਼ਾਇਦ ਤੁਹਾਡੇ ਵੀ ਪੰਜਾਬ ਦੇ ਜਿਹੜੀ ਐਜੀਟੇਸ਼ਨ ਉਹਦੇ ਨਾਲ ਮੁਤਲਕ ਹੈ ਵੀ 2,000 ਰੁਪਏ ਕਣਕ ਲੈਣੀ ਕੀਤੀ ਹੈ MP 'ਚ, ਵਿੱਚ 265 ਬੋਨਸ ਦੇ ਕੇ ਐਗਰੀਗੇਟ, ਤੇ ਸਾਡੇ ਉਹ ਬੋਨਸ ਨਹੀਂ ਦਿੱਤਾ। ਹਰਿਆਣੇ 'ਚ ਸਰ ਉਹਨੂੰ ਬੋਨਸ ਦੇ ਰਹੀ ਹੈ ਹਰਿਆਣਾ ਗਵਰਨਮੈਂਟ। ਅੱਛਾ ਤੁਸੀਂ ਇਹ ਵੇਖੋ ਵੀ ਹਰਿਆਣੇ 'ਚ ਵੀ BJP ਦੀ ਸਰਕਾਰ, MP 'ਚ ਵੀ BJP ਦੀ ਸਰਕਾਰ, ਔਰ ਰਾਜਸਥਾਨ 'ਚ ਵੀ BJP ਦੀ ਸਰਕਾਰ। ਔਰ ਦੂਜੀ ਗੱਲ ਬੋਨਸ ਤਾਂ ਲੈਦਾ ਰਹੇ ਵੀ ਸਾਡੇ ਉਹ MSP ਤੇ ਵੀ ਚੀਜ਼ਾਂ ਨਹੀਂ ਲੈ ਰਹੇ। ਅੱਛਾ ਹੁਣ ਸਾਡੀ ਆਵਾਜ਼ ਇੱਕ ਗਲੋਬਲੀ, ਤੁਸੀਂ ਮੀਡੀਆ ਵਾਲੇ ਲੋਕ ਹੁੰਦੇ ਹੋ, ਪਰ ਜਦੋਂ ਪਤਾ ਨਹੀਂ ਇਹ ਰਾਜਸਥਾਨ ਦਾ ਤੇ ਇਹਦਾ ਨਹਿਰਾਂ ਦੇ ਪਾਣੀ ਦੀ ਵੰਡ ਕਰਕੇ ਇੱਕ ਐਸਾ ਵਖਰੇਵਾਂ ਪਾਇਆ ਵੀ ਸਾਡੇ ਕੋਈ ਵੀ ਕਵਰੇਜ, ਮੈਂ ਸਾਰੇ ਤੁਹਾਡੇ ਰੇਡੀਓ ਵਗੈਰਾ ਸੁਣਦਾ, ਮੇਰੇ ਕਈ ਜਰਨਲਿਸਟ ਦੋਸਤ ਵੀ ਆ, ਮੈਂ ਉਹਨਾਂ ਨੂੰ ਵੀ ਅਰਜ਼ ਕੀਤੀ, ਮੈਂ ਕਿਹਾ ਅਸੀਂ ਕੋਈ ਚੰਦਰਮਾ ਤੋਂ ਆਏ ਤਾਂ ਲੋਕ ਨਹੀਂ ਹੈਗੇ, ਅਸੀਂ ਵੀ ਇੱਥੋਂ ਪੰਜਾਬ ਚੋਂ ਨਿਕਲ ਕੇ ਆਏ, ਸਾਨੂੰ ਜ਼ਮੀਨਾਂ ਦੋੜੇ ਉੱਧਰ ਵੱਧ ਬਣ ਗਈਆਂ, ਫਿਰ ਪਿੱਛੋਂ ਵੀ ਅਸੀਂ ਪਾਕਿਸਤਾਨ ਤੋਂ ਇਹਨੂੰ ਆਏ, ਪਰ ਸਾਡੀ ਕੋਈ ਵੀ ਬੰਦਾ ਗੱਲ ਇਹ ਨਹੀਂ ਕਰਦਾ ਵੀ ਸ਼ਾਇਦ ਪੰਜਾਬ ਵਾਲੇ ਸਾਡੀ ਵਿਰੋਧਤਾ ਨਾ ਕਰ ਦੇਣ। ਥੈਂਕ ਯੂ ਵੈਰੀ ਮਚ। ਥੈਂਕ ਯੂ ਅਮਰਿੰਦਰ ਜੀ। ਬੜਾ ਦੇਖੋ ਤੁਹਾਡਾ ਪਹਿਲਾਂ ਤੇ ਧੰਨਵਾਦ ਜੀ, ਤੁਸੀਂ ਵਿਛੜੀਆਂ ਰੂਹਾਂ ਨੂੰ ਮੈਨੂੰ ਮਿਲੇ ਹੋ, ਕਿਉਂਕਿ ਇੱਕੋ ਪਿੰਡ ਦੇ ਆ ਅਸੀਂ, ਪਿੱਛੋਂ ਇੱਕੋ ਪਿੰਡ ਦੇ ਆ। ਦੂਜੀ ਚੀਜ਼ ਇਹ ਆ ਕਿ ਅਸੀਂ ਕਦੇ ਵਿਤਕਰਾ ਨਹੀਂ ਰੱਖਿਆ। ਜਦੋਂ ਤੁਹਾਡੇ ਉੱਥੇ ਰਾਜਸਥਾਨ ਦੇ ਵਿੱਚ ਕਿਸਾਨ ਟੋਏ ਖੱਟ ਕੇ ਬੈਠੇ ਸਨ, ਅਸੀਂ ਉਦੋਂ ਵੀ ਗੱਲ ਕੀਤੀ ਸੀ ਜੀ। ਜਦੋਂ ਉਹ ਆਨੰਦਪਾਲ ਵਾਲਾ ਰੌਲਾ ਚੱਲਿਆ ਸੀ ਉਦੋਂ ਵੀ ਗੱਲ ਕੀਤੀ, ਜਦੋਂ ਐਜੀਟੇਸ਼ਨ ਹੋਏ ਜੀ। ਸੋ ਆ ਪਿੱਛੇ ਜੇ ਵੀ ਜਦੋਂ ਬੜਾ ਵੱਡਾ ਇਕੱਠ ਕੀਤਾ ਸੀ ਕਿਸਾਨਾਂ ਨੇ, ਜਦੋਂ ਮੇਰੇ ਖਿਆਲ ਦੇ ਨਾਲ MP 'ਚ ਵੀ ਰੌਲਾ ਪਿਆ, ਰਾਜਸਥਾਨ 'ਚ ਵੀ ਬਰੋਬਰ ਪਿਆ, ਅਸੀਂ ਉਦੋਂ ਵੀ ਖਬਰਾਂ ਕੀਤੀਆਂ। ਕਈ ਦਫਾ ਰਹਿ ਜਾਂਦੀਆਂ ਕਿਉਂਕਿ ਦੇਖੋ ਇਹ ਮੀਡੀਆ ਦਾ, ਵੈਸੇ ਮੇਰਾ ਪਿੰਡ ਤੁਹਾਨੂੰ ਪਤਾ ਹੀ ਰਾਜਸਥਾਨ ਦੀ ਹੱਦ ਤੇ ਆ, ਪਰ ਉਹ ਖੇਤਰੀ ਮੀਡੀਆ ਦਾ ਫਰਕ ਪੈ ਜਾਂਦਾ। ਅਸੀਂ ਇੱਥੇ ਪੰਜਾਬੀ ਮੀਡੀਆ ਪੜ੍ਹਦੇ ਹਾਂ, ਸਾਡੇ ਤੱਕ ਲੋਕਲ ਖਬਰਾਂ ਪੰਜਾਬ ਦੀਆਂ ਹੁੰਦੀਆਂ, ਤਾਂ ਜਿਹੜੇ ਬਹੁਤਾਤ ਦੇ ਵਿੱਚ NRI ਉਹ ਵੀ ਪੰਜਾਬੀ ਖਬਰਾਂ ਸੁਣਨੀਆਂ ਪਸੰਦ ਕਰਦੇ ਆ। ਸੋ ਇਹ ਟੇਸਟ ਦਾ ਫਰਕ ਹੁੰਦਾ। ਵੱਡੀ ਖਬਰ ਜਿਹੜੀ ਹੋਵੇ ਰਾਜਸਥਾਨ ਦੀ, ਅਸੀਂ ਜ਼ਰੂਰ ਉਹਨੂੰ ਕਵਰ ਕਰਨ ਦਾ ਯਤਨ ਕਰਦੇ ਹਾਂ। ਤੇ ਹੁਣ ਜੇ ਤੁਸੀਂ ਲਾਂਭਾ ਦੇਤਾ ਤੇ ਹੁਣ ਤੇ ਅਸੀਂ ਥੋੜਾ ਜਿਹਾ ਜ਼ਿਆਦਾ ਧਿਆਨ ਰੱਖਾਂਗੇ, ਕਰ ਲਿਆ ਕਰਾਂਗੇ, ਜ਼ਿਆਦਾ ਧਿਆਨ ਰੱਖਿਆ ਕਰਾਂਗੇ। ਪਰ ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ ਉਹਦੇ ਤੇ ਸਾਨੂੰ ਵੀ ਗਿਲਾ ਹੈ ਕਿ ਤੁਸੀਂ ਇਹ ਕਹਿਤਾ ਕਿ ਰਾਜਸਥਾਨ ਦਾ ਪਾਣੀ, ਅਸੀਂ ਪਾਣੀ ਦੀ ਨਹੀਂ ਗੱਲ ਕਰਦੇ, ਅਸੀਂ ਹੱਕ ਦੀ ਗੱਲ ਕਰਦੇ ਹਾਂ। ਪਾਣੀ ਤੁਸੀਂ ਵੀ ਪੀਓ, ਪਾਣੀ ਅਸੀਂ ਵੀ ਪੀਏ, ਪਰ ਜੋ ਹੱਕ ਬਣਦਾ ਪਹਿਲਾਂ ਹੱਕਦਾਰੀ ਦੀ ਗੱਲ ਹੋ ਜਾਵੇ। ਅਸੀਂ ਤੁਹਾਡਾ ਪਾਣੀ ਰੋਕ ਕੇ ਇਹ ਨਹੀਂ ਕਰ ਸਕਦੇ ਕਿ ਸਾਡੇ ਭਰਾ ਭਰਾਏ ਮਰ ਜਾਣ। ਜੀ ਜੀ ਜੀ, ਧੰਨਵਾਦ ਅਮਰਿੰਦਰ ਜੀ ਕਾਲ ਦੇ ਲਈ। ਅਗਲੇ ਕਾਲਰ ਮਿੰਟੂ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਸੁੱਚਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ ਸੁੱਚਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਨਾਮ ਸੁਣਿਆ ਨਹੀਂ ਸੀ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਤਾਂ ਇੱਕ ਸਵਾਲ ਛੋਟਾ ਜਿਹਾ ਮੇਰੇ ਦਿਮਾਗ 'ਚ ਘੁੰਮਦਾ ਵੀ ਜਿੱਦਾਂ ਹੁਣ ਸਿੱਧੂ ਸਾਹਿਬ ਨੇ ਚੰਗੇ ਵਧੀਆ ਪਦ ਤੇ ਮੰਤਰੀ ਨੇ, ਉਹ ਜੁਮਲੇ ਬੜੇ ਕਰਦਾ। ਦਿੱਲੀ ਉਹ ਗੰਗਾ ਗਿਆ ਗੰਗਾ ਰਾਮ ਤੇ ਜਮਨਾ ਗਿਆ ਜਮਨਾ ਦਾਸ, ਉਹ ਬਣ ਜਾਂਦਾ। ਉਹਨੂੰ ਆਪਣੀ ਕੋਈ ਮਾੜੀ ਮੋਟੀ ਲੱਜ ਨਹੀਂ ਆਉਂਦੀ ਵੀ ਮੈਂ ਐਡੇ ਅਹੁਦੇ ਦੇ ਉੱਤੇ ਆ, ਮੰਤਰੀ ਆ। ਕਦੀ ਤੇ ਨਰਿੰਦਰ ਮੋਦੀ ਨੂੰ ਬਾਈ ਨਰਿੰਦਰ ਮੋਦੀ ਤੇ ਉਹਨੂੰ ਮੁੰਨੀ ਦੱਸਦਾ, ਹੁਣ ਪ੍ਰਧਾਨ ਮੰਤਰੀ, ਉੱਥੋਂ ਆਪਣੇ ਮਨਮੋਹਨ ਸਿੰਘ ਤੋਂ ਮਾਫੀ ਮੰਗੀ। ਇਹਨੂੰ ਕੋਈ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਵੀ ਮੈਂ ਏਦਾਂ ਦੀਆਂ ਗੱਲਾਂ ਕਰਦਾ? ਬੰਦ ਨਾ ਕਰਿਓ ਸੁਣਨਾ ਇੱਕ ਮਿੰਟ ਜੀ। ਦੇਖੋ ਸਿਆਸਤਦਾਨ ਤੇ ਸ਼ਰਮ ਦਾ ਰਿਸ਼ਤਾ ਜਿਹੜਾ ਉਹ ਹੋ ਹੀ ਨਹੀਂ ਸਕਦਾ। ਜਿਹੜਾ ਹੋਈ ਸਿਆਸਤਦਾਨ ਗਿਆ ਉਹਦੀ ਕਾਹਦੀ ਸ਼ਰਮ ਹਯਾ, ਨਾ ਅਨਾ ਹੈ ਨਾ ਹਯਾ ਹੈ। ਸੋ ਇਹ ਤੇ ਛੱਡੋ ਖੜਾ, ਬਹੁਤ ਕੁਛ ਹੋ ਜਾਂਦਾ। ਤੁਹਾਨੂੰ ਮੈਂ ਨਾ ਦੂਰ ਦੀ ਉਦਾਹਰਨ ਨਹੀਂ ਪਾਉਂਦਾ ਕਿਉਂਕਿ ਸਮਾਂ ਥੋੜਾ ਸਮਾਂ ਸੀਮਤ ਹੁੰਦਾ, ਹੋਰ ਵੀ ਕਾਲਰ ਹੋਣਗੇ। ਅੱਜ ਇੱਕ ਕ੍ਰਾਸ ਵੋਟਿੰਗ ਹੋਈ ਆ UP ਦੇ ਵਿੱਚ। ਕ੍ਰਾਸ ਵੋਟਿੰਗ ਦਾ ਮਤਲਬ ਹੁੰਦਾ ਕਿ ਇੱਕ ਵਿਧਾਇਕ ਜਿਹੜਾ ਦੂਸਰੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਕਰ ਦਿੰਦਾ, ਉਹਨੂੰ ਕਹਿੰਦੇ ਕ੍ਰਾਸ ਵੋਟਿੰਗ। ਤਾਂ ਬਹੁਜਨ ਸਮਾਜ ਪਾਰਟੀ ਦਾ ਅਨਿਲ ਸਿੰਘ ਕ੍ਰਾਸ ਵੋਟਿੰਗ ਕਰ ਗਿਆ, ਯਾਨੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰ ਗਿਆ। ਔਰ ਇਹੀ ਸ਼ਖਸ ਆ ਜਿਹੜੀ ਲੰਘੀ ਰਾਤ ਆ, ਯਾਨੀ ਇੱਕ ਰਾਤ ਇੰਡੀਆ 'ਚ ਹੋਣਿਆ
ਆ ਜਿਹੜੀ ਪਿਛਲੀ ਰਾਤ ਸੀ, ਇਹ ਮਾਇਆਵਤੀ ਦੇ ਗੋਡਿਆਂ ਦੇ ਥੱਲੇ ਬੈਠਾ ਸੀਗਾ। ਉੱਥੇ ਦੱਸਦੇ ਆ ਕਿ ਤਸਵੀਰ ਮੰਗਾਈ ਗਈ, ਕਹਿੰਦਾ ਮੇਰੇ ਬੇਟੇ ਦੀ ਫੋਟੋ ਲਿਆਓ, ਮੈਂ ਉਹਦੇ ਤੇ ਹੱਥ ਰੱਖ ਦੇਣਾ, ਮੈਂ ਵੋਟ ਪਾਸੇ ਨਹੀਂ ਕਰਦਾ। ਤੇ ਦੱਸਦੇ ਆਪਣੇ ਮੁੰਡੇ ਦੀ ਸਹੁੰ ਕਰਕੇ ਸਵੇਰੇ ਮੁੱਕਰ ਗਿਆ, ਤੇ ਅੱਜ ਕੈਮਰਿਆਂ ਦੇ ਸਾਹਮਣੇ ਕਹਿੰਦਾ ਜਾਓ ਜਿਹੜਾ ਕੁਝ ਕਰਨਾ ਮੈਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਾਂ। ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੁਛ ਨਹੀਂ ਹੁੰਦਾ। ਇਹ ਚੀਜ਼ਾਂ ਸਾਡੇ ਤੇ ਇੰਪੈਕਟ ਪਾਉਂਦੀਆਂ ਨੇ ਕਿ ਕੀ ਕਰਦੇ ਫਿਰਦੇ ਆ। ਇਹਨਾਂ ਨੂੰ ਨਹੀਂ, ਇਹ ਜਿਹੜੀ ਮਾਫੀ ਮੰਗੀ ਨਵਜੋਤ ਸਿੱਧੂ ਨੇ, ਹੋ ਸਕਦਾ ਕੱਲ ਨੂੰ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਇਸ ਗੱਲ ਦੀ ਮਾਫੀ ਮੰਗ ਲੈ ਕਿ ਮੈਂ ਸਰਦਾਰ ਮਨਮੋਹਨ ਸਿੰਘ ਤੋਂ ਮਾਫੀ ਮੰਗ ਆਇਆ ਜੀ, ਜੇਤਲੀ ਸਾਹਿਬ ਮੈਨੂੰ ਤੁਸੀਂ ਮਾਫ ਕਰ ਦਿਓ। ਜੀ ਜੀ ਜੀ, ਸੋ ਬਿਲਕੁਲ ਜਿੱਦਾਂ ਤੁਸੀਂ ਕਹਿ ਦਿੱਤਾ, ਸ਼ਰਮ ਦਾ ਤੇ ਸਿਆਸਤ ਦਾ ਕੋਈ ਮੇਲ ਜੋਲ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜੁੜੇ ਨੇ ਆਪਣੇ ਨਾਲ ਰਣਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਵਾਲ ਕਰਨਾ ਚਾਹੁੰਦਾ ਸੀ, ਜਿਹੜੀ ਹਕੀਕਤ ਸਿੰਘ ਨੇ ਹਕੀਕਤ ਵਿਖਾਈ ਆ, ਫੀਮ ਬਰਾਮਦ ਹੋਈ ਆ ਜਿਹੜੀ ਉਹਦੇ ਕੋਲੋਂ, ਇਹ ਡਿਪਾਰਟਮੈਂਟ ਅੱਗੇ ਵੇਚ ਦਿੰਦਾ ਕਿ ਜਾਂ ਇਹਨੂੰ ਨਸ਼ਟ ਕਰ ਦਿੰਦੇ ਆ? ਵੀ ਉਹ ਦਾਅਵੇ ਕਰਦੇ ਆ ਵੀ ਸਰਕਾਰਾਂ ਦਾਅਵੇ ਕਰਦੀਆਂ ਵੀ ਨਸ਼ਾ ਛਡਾਓ, ਨਸ਼ਾ ਛਡਾਓ, ਨਸ਼ਾ ਭਜਾਓ, ਪਰ ਇਹ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਾਂ ਫਿਰ ਅੱਗੇ ਵਿਕ ਜਾਂਦੀ ਆ ਕਿ ਜਾਂ ਨਸ਼ਟ ਕਰ ਦਿੰਦੇ ਆ? ਜੀ ਭਾਈ ਤੋਂ ਮੈਂ ਸਵਾਲ ਪੁੱਛਣਾ ਚਾਹੁੰਦਾ ਸੀ। ਥੈਂਕ ਯੂ ਜੀ। ਨਹੀਂ ਦੇਖੋ, ਨਸ਼ਟ ਤਾਂ ਕਰ ਦਿੰਦੇ ਆ, ਪਰ ਉਹ ਕਸ਼ਟ ਆਉਂਦਾ ਹੀ ਨਹੀਂ ਗਾ। ਉਹ ਜਿਹੜਾ ਮਾਲ ਅਸਲੀ ਹੁੰਦਾ ਉਹ ਪਹਿਲਾਂ ਤਰਦਾ ਇਹ ਉੱਤੋਂ ਨਤਾਰ ਲੈਂਦੇ ਆ। ਕਈ ਵਾਰ ਇਹ ਇੱਕ ਦਫਾ ਨਹੀਂ ਹੋਇਆ, ਇੱਥੇ ਬਹੁਤ ਸਾਰੇ ਕੇਸ ਆ ਜਿਹੜੇ ਮਾਲਖਾਨੇ ਚੋਂ ਮਾਲ ਚੋਰੀ ਕਰਕੇ ਲੈ ਗਏ ਔਰ ਆਪਣੇ ਮੁਲਾਜ਼ਮ ਇਹਨਾਂ ਦੇ ਕਰਕੇ ਲੈ ਗਏ। ਅੱਜ ਕਿਤੇ ਬਟਾਲੇ ਦਾ ਇੱਕ ਥਾਣੇਦਾਰ ਸੀ, ਉਹਦਾ ਮੁੰਡਾ ਉੱਥੋਂ ਪਿਸਤੌਲ ਕੱਢ ਕੇ ਲੈ ਗਿਆ ਮਾਲਖਾਨੇ ਚੋਂ, ਗਾਹ ਜਾ ਕੇ ਉਹਨੇ 5-5, 7-7 ਹਜ਼ਾਰ ਚ ਵੇਚ ਦਿੱਤੇ ਸਨ। ਤੇ ਇਸ ਤਰ੍ਹਾਂ ਦਾ ਕੰਮ ਚੱਲਦਾ, ਉਹਦਾ ਨੈਕਸਟ ਕੀਤਾ ਜਾਂਦਾ, ਉਹ ਇੱਕ ਫਾਰਮੈਲਿਟੀ ਹੈ। ਪਰ ਇਹਦੇ ਤੇ ਵੀ ਹੁਣ ਇੱਕ ਬਹਿਸ ਚੱਲਦੀ ਪਈ ਆ, ਹਾਈ ਕੋਰਟ ਚੋਂ ਸੁਣਵਾਈ ਵੀ ਹੋਣ ਲਈ ਇਸ ਗੱਲ ਨੂੰ ਲੈ ਕੇ ਕਿ ਇਹ ਜਿਹੜੀਆਂ ਚੀਜ਼ਾਂ ਨਸ਼ਟ ਕੀਤੀਆਂ ਜਾਂਦੀਆਂ, ਇਹ ਨਸ਼ਟ ਨਹੀਂ ਕਰਨੀਆਂ ਚਾਹੀਦੀਆਂ, ਬਲਕਿ ਇਹਨਾਂ ਨੂੰ ਬਕਾਇਦਾ ਜਿਹੜਾ ਦਵਾ ਕੰਪਨੀਆਂ ਵਾਲਾ ਕੰਮ, ਕਾਰਖਾਨੇ ਜੋ ਵੀ ਲੱਗੇ ਦਵਾਈਆਂ ਵਾਲੇ ਫੈਕਟਰੀਆਂ, ਉਹਨਾਂ ਨੂੰ ਵੇਚ ਦਿੱਤਾ ਜਾਵੇ। ਕਿਉਂਕਿ ਆਮ ਤੌਰ ਤੇ ਫੀ ਵੀ ਪੈਂਦੀ ਹੈ ਨਾ ਬਹੁਤੀਆਂ ਦਵਾਈਆਂ 'ਚ, ਜਿੱਦਾਂ ਪੇਨ ਕਿਲਰ ਵਗੈਰਾ ਜੋ ਵੀ ਹੈ, ਤਾਂ ਉਹਨਾਂ ਲਈ ਇਹ ਜਿਹੜੀਆਂ ਚੀਜ਼ਾਂ ਨੇ ਵੇਚ ਦਿੱਤੀਆਂ ਜਾਣ। ਸੋ ਉਹਦੇ ਤੇ ਵੀ ਇੱਕ ਸੁਣਵਾਈ ਹੁੰਦੀ ਆ। ਜੇ ਉਹ ਨਹੀਂ ਤੇ ਮੈਂ ਸਮਝਦਾ ਕਿ ਜਿਹੜੇ ਮਾਲਖਾਨੇ ਆ ਉਹ ਅਦਾਲਤਾਂ 'ਚ ਹੋਣੇ ਚਾਹੀਦੇ ਆ। ਜਿੰਨੀ ਵੀ ਰਿਕਵਰੀ ਹੁੰਦੀ ਆ ਉੱਥੋਂ ਸੈਂਪਲਿੰਗ ਕੱਢ ਕੇ ਬਾਕੀ ਉੱਥੇ ਦੇ ਉੱਥੇ ਲੌਕ ਲਾ ਦਿੱਤਾ ਜਾਵੇ। ਜਦੋਂ ਥਾਣਿਆਂ 'ਚ ਜਾਂਦਾ ਤਾਂ ਉਹ ਜਾਣ ਆਉਣ ਦੇ ਚੱਕਰ ਦੇ ਵਿੱਚ ਹੀ ਨਾ ਬਸ ਉਹ ਵਾਧਾ ਘਾਟਾ ਹੋ ਜਾਂਦਾ ਉਹਨੇ ਜੀ। ਜੀ ਜੀ, ਅਗਲੇ ਕਾਲਰ ਮਿੰਟੂ ਜੀ ਜੁੜੇ ਨੇ ਆਪਣੇ ਨਾਲ ਨਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਮੇਰਾ ਸਵਾਲ ਹੈ ਜੀ ਮਿੰਟੂ ਜੀ ਨੂੰ। ਮਿੰਟੂ ਭਾਜੀ, ਮੈਂ ਡਾਕਟਰਾਂ ਦੇ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਸਾਨੂੰ ਨਹੀਂ ਲੱਗਦਾ ਕਿ ਮੈਂ ਇੰਡੀਆ ਗਿਆ ਸੀ ਤੇ ਕੋਈ, ਮੈਂ ਆਪ ਕੀ ਸੁਣਾਵਾਂਗਾ, ਨਹੀਂ ਲੰਬਾ ਹੋ ਜਾਏਗਾ, ਕਿ ਡਾਕਟਰਾਂ ਨੂੰ ਅਸੀਂ ਰੱਬ ਦਾ ਰੂਪ ਦਿੰਦੇ ਆ, ਕਿ ਇਹਨਾਂ ਨੂੰ ਇਹ ਖਿਤਾਬ ਇਹਨਾਂ ਨੂੰ ਖੋਲ੍ਹਣਾ ਚਾਹੀਦਾ ਹੈ। ਇਹ ਤਾਂ ਸਿਰਫ ਬਿਜ਼ਨਸ ਹੀ ਕਰ ਰਹੇ ਨੇ, ਇਹ ਤਾਂ ਕਹਿੰਦੇ ਨੇ ਪੈਸੇ ਰੱਖ ਕੇ ਇਲਾਜ ਹੋਏਗਾ, ਬੰਦਾ ਮਰਦਾ ਤੇ ਮਰਦਾ ਜਿੱਥੇ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਕੋਲ ਇਹ ਖਿਤਾਬ ਇਹਨਾਂ ਨੂੰ ਖੋਲ੍ਹਣਾ ਚਾਹੀਦਾ ਕਿ ਕੋਈ ਰੱਬ ਦਾ ਰੂਪ ਨਹੀਂ, ਇਹ ਸਿਰਫ ਇੱਕ ਬਿਜ਼ਨਸ ਮੈਨ ਹੈਗੇ ਨੇ? ਦੈਟਸ ਇਟ। ਥੈਂਕ ਯੂ। ਸੁਣਦੇ ਹੋ ਭਾਜੀ? ਜੀ ਨਹੀਂ, ਖਿਤਾਬ ਇਹਨਾਂ ਨੇ ਤੇ ਆਪਣੇ ਕੋਲੋਂ ਮੰਗਿਆ ਨਹੀਂ ਸੀ, ਆਪਾਂ ਹੀ ਦਿੱਤਾ। ਜੀ ਜੀ, ਤੇ ਜੇ ਆਪਾਂ ਨੂੰ ਲੱਗਦਾ ਤੇ ਖਿਤਾਬ ਆਪਾਂ ਵਾਪਸ ਲੈ ਲੈਂਦੇ ਆ। ਵੈਸੇ ਇਹੋ ਜਿਹੇ ਬੜੇ ਮਾਮਲੇ ਆ, ਇਹਨਾਂ ਦੇ ਵਿੱਚ ਡਾਕਟਰਾਂ ਨੇ ਬਹੁਤ ਵਧੀਆ ਢੰਗ ਨਾਲ ਡਿਊਟੀਆਂ ਨਿਭਾਈਆਂ ਨੇ, ਬਹੁਤ ਇਮਾਨਦਾਰ ਡਾਕਟਰ ਆ। ਆ ਜਿਹੜਾ ਡਾਕਟਰ ਧਰਮਵੀਰ ਗਾਂਧੀ ਆ, ਇਹ ਵੀ ਤੇ ਇੱਕ ਡਾਕਟਰ ਹੀ ਆ, ਦੂਰ ਨਾ ਜਾਈਏ। ਡਾਕਟਰ ਧਰਮਵੀਰ ਗਾਂਧੀ ਵੀ ਤੇ ਇੱਕ ਡਾਕਟਰ ਆ। ਇਹਨੂੰ ਆਪ ਨੂੰ ਵਿਚਾਰੇ ਨੂੰ ਦੀਦਾ ਨਹੀਂ। ਮੈਂ ਨਿੱਜੀ ਤੌਰ ਤੇ ਇਹਨਾਂ ਦਾ ਮਿੱਤਰ ਵੀ ਆ, ਹੈ ਤੇ ਮੇਰੇ ਤੋਂ ਵੱਡੀ ਉਮਰ ਦੇ ਆ, ਪਰ ਮੈਂ ਬਹੁਤ ਰਿਗਾਰਡ ਕਰਦਾ ਇਹਨਾਂ ਦਾ। ਮੇਰੇ ਨਾਨਕੇ ਆ ਪਟਿਆਲੇ, ਤੇ ਮੈਂ ਇਹਨਾਂ ਦੇ ਕੋਲੇ ਚਲੇ ਜਾਂਦਾ, ਇਹਨਾਂ ਦੇ ਸਮਾਗਮਾਂ 'ਚ ਵੀ ਹਿੱਸਾ ਲਿਆ ਮੈਂ, ਜਿਹੜੀ ਨਸ਼ਾ ਛਡਾਊ ਕੈਂਪ ਕੁੰਪ ਜੇ ਲਾਉਂਦੇ ਆ, ਕਈ ਸੈਮੀਨਾਰ ਇਸ ਤਰ੍ਹਾਂ ਦੇ ਆਯੋਜਿਤ ਕਰਦੇ ਡਰੱਗ ਨੂੰ ਲੈ ਕੇ। ਤਾਂ ਇਹਦੇ ਵਿੱਚ ਦੇਖੋ ਉਹਨਾਂ ਨੂੰ ਆਪ ਨੀਦੀ ਦਾ ਪਰ ਸੇਵਾ ਕਰਦੇ ਮਨੁੱਖਤਾ ਦੀ, ਤਾਂ ਇਹ ਵੀ ਡਾਕਟਰ ਹੀ ਆ। ਤਾਂ ਡਾਕਟਰ ਚੰਗੇ ਵੀ ਨੇ। ਇਹ ਨਾ ਹੋਵੇ ਕਿ ਅਸੀਂ ਸਾਰਿਆਂ ਤੋਂ ਕਿਤਾਬ ਖੋਹ ਲਈਏ, ਅਸੀਂ ਮਾੜਿਆਂ ਤੋਂ ਕਿਤਾਬ ਵਾਪਸ ਲੈ ਲੈਂਦੇ ਤੁਹਾਡੇ ਆਕੇ, ਪਰ ਜਿਹੜੇ ਚੰਗੇ ਉਹਨਾਂ ਨੂੰ ਕਿਤਾਬ ਬਰਕਰਾਰ ਰੱਖੀਏ। ਜੀ ਜੀ ਬਿਲਕੁਲ। ਨਾਲੇ ਖਾਸ ਕਰਕੇ ਜਦੋਂ ਕਿਸੇ ਦਾ ਜੀ ਮੁੜ ਆਉਂਦਾ ਕਿਸੇ ਡਾਕਟਰ ਕਰਕੇ, ਉਹਨਾਂ ਦੇ ਮੂੰਹੋਂ ਸਬੱਬੀ ਇਹ ਗੱਲ ਜਿਹੜੀ ਆ ਉਹ ਨਿਕਲ ਜਾਂਦੀ ਆ। ਜੀ ਜੀ, ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਜੁੜੇ ਨੇ ਆਪਣੇ ਨਾਲ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਮੇਰਾ ਛੋਟਾ ਜਿਹਾ ਕੁਐਸਚਨ ਹੈ ਜੀ, ਸੱਚਾ ਸਿੰਘ ਲਗਾਮ ਬਾਰੇ। ਉਹਨਾਂ ਦੀ ਮੂਵੀ ਫਲਾਪ, ਪਹਿਲੀ ਮੂਵੀ ਫਲਾਪ ਹੋ ਗਈ ਜਿਹੜੀ ਪਹਿਲੀ ਬਣਾਈ ਸੀ, ਉਹਨੇ ਕਿਹਾ ਤਾਂ ਵਿਰੋਧੀਆਂ ਦੀ ਚਾਲ ਆ, ਤੇ ਹੁਣ ਫਿਊਚਰ ਤੇ ਅਗਲੀ ਵੀ ਬਣਾਓਗੇ ਕੁਛ ਏਦਾਂ ਦਾ? ਥੈਂਕ ਯੂ। ਇਹ ਤਾਂ ਲੰਗਾ ਸਾਹਿਬ ਵੀ ਦੱਸ ਸਕਦੇ ਆ
ਪਰ ਅਸੀਂ ਤੇ ਨਹੀਂ ਕਰ ਸਕਦੇ ਕਿਉਂਕਿ ਅਸੀਂ ਤੇ ਕੋਈ ਪੈਸਾ ਨਹੀਂ ਲਾਉਣਾ ਨਾ, ਤੇ ਕੋਈ ਪ੍ਰੋਡਿਊਸ ਨਹੀਂ ਕਰਨੀ ਫਿਲਮ ਕੋਈ, ਇਹ ਤੇ ਉਹੀ ਦੱਸਣਗੇ। ਪਰ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਇਹ ਚੀਜ਼ਾਂ ਛੱਡ ਕੇ ਆਪਾਂ ਕੋਈ ਪੰਜਾਬ ਦੀ ਗੱਲ ਕਰੀਏ, ਕੋਈ ਕੰਮ ਦੀ ਗੱਲ ਕਰੀਏ ਤੇ ਉਹ ਬਿਹਤਰ ਹੋਏਗਾ। ਇਹ ਫਿਲਮਾਂ ਏਦਾਂ ਹੀ ਆਉਂਦੀਆਂ ਰਹਿਣੀਆਂ ਸਰਦਾਰ ਸਾਹਿਬ, ਅੱਜ ਕਿਸੇ ਦੀ ਆ ਗਈ, ਕੱਲ ਨੂੰ ਕਿਸੇ ਦੀ ਆ ਜਾਣੀ, ਆ ਪਰਸੋਂ ਮੁੱਕਰ ਜਾਣਾ ਕਿਸੇ ਨੇ। ਇਹ ਇਸੇ ਤਰ੍ਹਾਂ ਹੀ ਢਮਢਮਾ ਚੱਲਦਾ ਰਹਿਣਾ। ਤੇ ਜੇ ਆਪਾਂ ਆਪਣੇ ਨਾਲ ਜੁੜੀਆਂ ਗੱਲਾਂ ਕਰੀਏ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ। ਜੇ ਸਾਡੇ ਕੋਲ ਕੋਈ ਵੀ ਨਾ ਮੁੱਦਾ ਹੋਵੇ ਤੇ ਜੇਕਰ ਅਸੀਂ ਇੱਕ ਦੂਜੇ ਦਾ ਹਾਲ ਹੀ ਪੁੱਛ ਲਈਏ ਤੇ ਸ਼ਾਇਦ ਕੋਈ ਨਾ ਕੋਈ ਜਲਦੀ ਗੱਲ ਨਿਕਲ ਆਵੇ। ਜੀ ਜੀ, ਅਗਲੇ ਕਾਲਰ ਨੇ ਮਨਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਮੇਰਾ 2-3 ਸਵਾਲ ਨੇ, ਟਾਈਮ ਭਾਵੇਂ ਥੋੜਾ ਪਰ ਜ਼ਰੂਰੀ ਨੇ। ਇੱਕ ਤਾਂ ਜਿਹੜਾ ਇਹਨੇ ਕੈਪਟਨ ਨੇ ਉਹ ਦੁਬਾਰਾ ਆਤੰਕਵਾਦ ਨੂੰ ਜਿੱਦਾਂ ਕਰਨ ਵਾਸਤੇ ਕਦੇ ਵਿਕੇ, ਕਦੇ ਕੌਂਡਰ, ਕਦੇ ਕੋਈ ਜੇਲਾਂ ਭਰਨ ਦਾ ਮਸਲਾ ਭਰਿਆ ਹੈ ਤੇ ਜਿਹੜੀ ਪੁਲਿਸ ਨੂੰ ਖੋਲ ਦੇ ਦਿੱਤੀ ਹੈ। ਇੱਕ ਤਾਂ ਮਸਲਾ ਇਹ ਹੈ ਵੀ ਇਹਦੇ ਤੇ ਦੁਬਾਰਾ ਆਤੰਕਵਾਦ ਨਹੀਂ ਆਵੇਗਾ। ਇੱਕ ਦੂਜਾ ਜਿਹੜਾ ਵਾਇਲ ਨਹਿਰ ਦਾ ਮੁੱਦਾ ਸੀ, ਇਹਨੇ ਵੋਟਾਂ ਤੋਂ ਆਉਣ ਤੋਂ ਪਹਿਲੇ ਕਿਹਾ ਸੀ ਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਏਗਾ। ਹੁਣ ਉਦੋਂ ਠੰਡੇ ਬਸਤੇ 'ਚ ਪੈ ਗਿਆ। ਤੇ ਤੀਜਾ ਜਿਹੜਾ ਇਹਦਾ ਆਪਣਾ ਪੰਜਾਬ ਦੀ 29 ਦਾ ਮਸਲਾ ਛੱਡ ਕੇ ਜੇ ਲੋਕਾਂ ਦੇ ਬਿੱਲ ਨਹੀਂ ਦਿੱਤੇ ਜਾ ਰਹੇ ਤੇ ਆਪਣੀਆਂ ਪੁਲਿਸ ਦੀਆਂ ਤੇ ਆਪਣੇ ਜਿਹੜੇ ਇਹਦੇ ਸਰਕਾਰੀ ਬੰਦੇ ਨੇ ਉਹਨਾਂ ਦੀਆਂ ਤਨਖਾਹਾਂ ਡਬਲ ਤੇ ਉਹਨਾਂ ਨੂੰ ਪ੍ਰੀਵੀਅਸ ਬਿੱਲ ਤੇ ਖਰਚੇ ਦਿੱਤੇ ਜਾ ਰਹੇ ਨੇ ਤੇ ਪਬਲਿਕ ਭੁੱਖੀ ਮਾਰ ਰਹੀ ਹੈ। ਇਹਨਾਂ ਨਾਲ ਕੀ ਹੋਗਾ? ਥੈਂਕ ਯੂ ਜੀ। ਦੇਖੋ ਜਿਹੜੀ ਕਾਂਗਰਸ ਹੈ ਨਾ, ਕਾਂਗਰਸ ਹਮੇਸ਼ਾ ਨੌਨ ਸਿੱਖ ਵੋਟ ਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੀ ਹੈ, ਸ਼ਹਿਰੀ ਵੋਟ ਤੇ। ਇਹ ਵੋਟ ਦੀ ਰਾਜਨੀਤੀ ਹੈ, ਕੋਈ ਡਰ ਭੈ ਨਹੀਂ। ਦੇਖੋ ਕਤਲ ਜ਼ਰੂਰ ਹੋਏ ਔਰ ਕੁਛ ਹਿੰਦੂ ਆਗੂਆਂ ਦੇ ਹੋਏ, ਵਿੱਚ ਇੱਕ ਪਾਸਟਰ ਦਾ ਵੀ ਕਤਲ ਹੋਇਆ। ਸੋ ਇਹ ਕਤਲ ਹੋਏ, ਇਹਨਾਂ ਕਤਲਾਂ ਦੇ ਪਿੱਛੇ ਜੇ ਆਪਾਂ ਕਹਾਣੀ ਵੇਖੀਏ ਫੋਲ ਕੇ, ਜੇ ਕਤਲ ਹੋਏ ਵੀ ਆ ਤਾਂ ਉਹ ਜਜ਼ਬਾਤੀ ਖੇਡ ਸੀ, ਕੋਈ ਇਹੋ ਜਿਹੀ ਵੱਡੀ ਗੱਲ ਨਹੀਂ ਹੈਗੀ ਸੀਗੀ ਜਿਹਨੂੰ ਆਪਾਂ ਆਧਾਰ ਬਣਾ ਕੇ ਕਹੀਏ ਕਿ ਇੱਥੇ ਅੱਤਵਾਦ ਖੜਾ ਹੋ ਸਕਦਾ। ਮੇਰੇ ਖਿਆਲ ਦੇ ਨਾਲ ਇਹ ਧਾਰਨਾ ਸਾਨੂੰ ਆਪਣੇ ਮਨ ਦੇ ਵਿੱਚ ਗੰਢ ਦੇ ਕੇ ਰੱਖਣੀ ਵੀ ਨਹੀਂ ਚਾਹੀਦੀ। ਐਸਾ ਕੁਛ ਨਹੀਂ ਹੈ ਪੰਜਾਬ 'ਚ, ਅਸੀਂ ਇੱਥੇ ਰਹਿੰਦੇ ਹਾਂ। ਹਾਂ ਠੀਕ ਆ, ਕ੍ਰਾਈਮ ਜਿੱਦਾਂ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਵੀ ਛਿੱਟ-ਪੁੱਟ ਕ੍ਰਾਈਮ ਚੱਲਦਾ ਰਹਿੰਦਾ, ਤਾਂ ਕ੍ਰਾਈਮ ਇੱਥੇ ਵੀ ਕਦੇ ਵੱਧ ਗਿਆ ਕਦੇ ਘਟ ਗਿਆ। ਹੁਣ ਗਾਉਂਡਰ ਦਾ ਇਨਕਾਊਂਟਰ ਹੋਇਆ, ਉਸ ਤੋਂ ਬਾਅਦ ਦੇਖ ਲਓ ਸਾਰੇ ਸੁਸਰੀਆਂ ਨੂੰ ਸੌਂ ਗਏ ਆ। ਬਹੁਤ ਘੱਟ ਆ ਜਿੰਨੀਆਂ ਵੀ ਗੈਂਗਸ ਨੇ ਉਹ ਬਹੁਤ ਘੱਟ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਦੀਆਂ ਪਈਆਂ। ਸੋ ਇਹ ਕਤਲ ਤੇ ਹੋਇਆ। ਹੁਣ ਇਹਨਾਂ ਨੂੰ ਸਾਜ਼ਿਸ਼ ਕਹਿ ਲਓ, ਜਜ਼ਬਾਤੀ ਕਦਮ ਕਹਿ ਲਓ, ਕਿਸੇ ਦਾ ਸ਼ਰਾਰਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਜਾਂ ਕੁਛ ਲੋਕ ਭਟਕ ਕੇ ਆਪਣੇ ਰਸਤੇ ਤੋਂ ਕਿਸੇ ਦੇ ਢਾਏ ਚੜ ਕੇ ਉਹਨਾਂ ਨੇ ਇਹ ਕਤਲ ਕਰ ਦਿੱਤੇ, ਜੋ ਮਰਜ਼ੀ ਆ। ਉਸ ਕਹਾਣੀ ਨੂੰ ਅਸੀਂ ਛੱਡ ਕੇ ਜੇ ਗੱਲ ਕਰੀਏ ਤਾਂ ਦੇਖੋ ਕੋਈ ਹੋਰ ਤੇ ਵੱਡੀ ਹੈ ਕਿ ਕੋਈ ਵੀ ਸਾਡੇ ਕੋਲ ਉਦਾਹਰਨ ਨਹੀਂ ਹੈਗੀ ਜਿਹਦੇ ਆਧਾਰ ਤੇ ਅਸੀਂ ਆਖੀਏ ਇੱਥੇ ਉੱਥੇ ਪਰਲੋ ਆ ਜਾਣੀ ਆ, ਇੱਥੇ ਹੋ ਜਾਏਗਾ। ਇਹ ਹਵਾ ਖੜਾ ਇਸ ਕਰਕੇ ਕਰਦੇ ਆ ਕਿਉਂਕਿ ਇਸ ਹਵੇ ਦੇ ਵਿੱਚੋਂ ਇਹਨਾਂ ਨੂੰ ਵੋਟ ਮਿਲਦੀ ਹੈ। ਸੋ ਕਤਾਰਬੰਦੀ ਹੈ, ਇਹ ਕਤਾਰਬੰਦੀ ਆ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਉਹ ਉੱਥੇ ਮੇਰੇ ਖਿਆਲ ਦੇ ਨਾਲ ਅਸੈਂਬਲੀ 'ਚ ਵੀ ਰੱਖ ਦਿੱਤੀ ਹੈ ਗੱਲ ਕਿ ਕੈਨੇਡਾ ਵਰਗੇ ਮੁਲਕਾਂ 'ਚੋਂ ISI ਜਿਹੜੀ ਆ ਉਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੈ ਜਾਂਦੀ ਹੈ। ਤੇ ਮੈਨੂੰ ਦੱਸੋ ਜਿਹੜੇ ਕੈਨੇਡਾ ਅਮਰੀਕਾ 'ਚ ਤੁਸੀਂ ਵੱਸਦੇ ਹੋ, ਤੁਹਾਨੂੰ ਮੈਂ ਜਾਂ ਕੋਈ ਹੋਰ ਕੋਈ ਗੁੰਮਰਾਹ ਕਰ ਸਕਦਾ? ਜਿਨ੍ਹਾਂ ਨੇ 7 ਪੱਤਨ ਗਾਹ ਕੇ ਇੱਥੇ ਆਪਣਾ ਟਿਕਾਣਾ ਬਣਾਇਆ, ਤੁਹਾਨੂੰ ਕੋਈ ਏਡੀ ਆਸਾਨੀ ਦੇ ਨਾਲ ਬ੍ਰੇਨ ਵਾਸ਼ ਕਰਕੇ ਲਿਜਾ ਸਕਦਾ? ਇਹ ਇਹੋ ਜਿਹਾ ਮੇਰਾ ਆਧਾਰ ਗੱਲਾਂ ਨਹੀਂ, ਇਹਨਾਂ ਦਾ ਕੋਈ ਤੁੱਕ ਨਹੀਂ ਹੈ। ਜਿਹੜੀ ਗੱਲ ਤੁਸੀਂ ਪਿਛਲੀ ਕੀਤੀ ਹੈ ਨਾ ਉਹ ਬੜੀ ਗੱਲ ਕੰਮ ਵੀ ਆ ਕਿ ਆਪਣੇ ਬੰਦਿਆਂ ਦੀਆਂ ਇਹਨਾਂ ਦੇ ਤਨਖਾਹ ਜਿਹੜੇ ਉਹ ਸਲਾਹਕਾਰ ਆ, ਕੋਈ 1.5 ਲੱਖ ਲਈ ਜਾਂਦਾ, ਕੋਈ 1.25 ਲੱਖ ਲਈ ਜਾਂਦਾ। ਜਾਂ ਜਿਹੜੇ ਵਿਚਾਰੇ ਕੰਮ ਆ ਜਿਨ੍ਹਾਂ ਨੂੰ 10-10 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ, ਤੇ ਜੇ 40,000 ਤੇ 30,000 ਤੇ ਪਹੁੰਚੇ ਤੇ ਉਹਨਾਂ ਨੂੰ ਵੀ ਕਹਿੰਦੇ ਤੁਸੀਂ 10,000 ਲਓ। ਆ ਜਿਹੜੇ ਪੁਲਿਸ ਮੁਲਾਜ਼ਮ ਮੁੰਡੇ ਭਰਤੀ ਹੁੰਦੇ ਆ ਇਹਨਾਂ ਨੂੰ ਬੇਸਿਕ ਪੇ ਦੇਣਾ 10,300 ਦੀ। ਹੁਣ ਤੁਸੀਂ ਦੱਸੋ ਇੱਕ ਮੁੰਡਾ ਮੁਕਤਸਰ ਦਾ ਉਹ ਡਿਊਟੀ ਜਾ ਕੇ ਨਵਾਂ ਭਰਤੀ ਹੋਇਆ, ਡਿਊਟੀ ਦਿੰਦਾ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮੁਕਤਸਰ ਤੋਂ 250-300 ਕਿਲੋਮੀਟਰ ਪੈਂਦਾ, 10,000 ਨਾਲ ਉਹ ਕੀ ਪੂਰੀ ਪਾਲੂਗਾ? ਜਾਂ ਤੇ ਘਰੋਂ ਖੜੂਗਾ ਪੈਸਾ ਤੇ ਜਾਂ ਫਿਰ ਉੱਥੇ ਨਾਕਿਆਂ ਤੇ ਉਗਰਾਈ ਕਰੂਗਾ। ਬਿਲਕੁਲ ਇਹ ਸਾਰੀਆਂ ਚੀਜ਼ਾਂ ਤੇ ਹੈ। ਇਹ ਮਸਲਾ ਤੇ ਵਿਚਾਰਨ ਵਾਲਾ ਕਿ ਦੇਖੋ ਜੋ ਕੈਪਟਨ ਅਮਰਿੰਦਰ ਸਿੰਘ ਨੇ ਗੱਲਾਂ ਕਹੀਆਂ ਸੀਗੀਆਂ ਉਹਨਾਂ ਗੱਲਾਂ ਦੇ ਵਿੱਚ ਹੁਣ ਤੱਕ ਤੇ ਇਹ ਬਿਲਕੁਲ ਫੇਲ ਆ। ਹਮੇਸ਼ਾ ਇੱਕੋ ਇੱਕ ਭਾਂਡਾ ਭਰਨਾ ਹੁੰਦਾ ਇਹਨਾਂ ਨੇ ਕਿ ਖਜ਼ਾਨਾ ਖਾਲੀ ਆ। ਜੇ ਤੁਸੀਂ ਖਜ਼ਾਨਾ ਭਰਨਾ ਨੀਗਾ, ਤੁਸੀਂ ਇੱਕੋ ਹੀ ਗੱਲ ਕਹੀ ਜਾਣੀ ਖਾਲੀ ਐ ਕਰਕੇ ਸਾਡੇ ਕੋਲ ਹੈ ਕੱਖ ਨੀਗਾ, ਤੇ ਫਿਰ ਤੁਹਾਡਾ ਹੋਇਆਂ ਦਾ ਨਾ ਹੋਇਆਂ ਦਾ ਫਰਕ ਕੀ ਆ? ਚਾਹੇ ਕਿੱਲੇ ਵੱਧੇ ਚਾਹੇ ਚੋਰਾਂ ਨੇ ਖੜੇ, ਫਿਰ ਫਰਕ ਕੀ ਆ? ਕਿਉਂਕਿ ਯੋਗ ਲੀਡਰਸ਼ਿਪ ਤੇ ਉਹੀ ਹੈ ਨਾ ਜਿਹੜੀ ਕ੍ਰਾਈਸਿਸ ਚੋਂ ਕੱਢ ਕੇ ਲਿਜਾਵੇ ਲੋਕਾਂ ਨੂੰ। ਬਿਲਕੁਲ ਬਿਲਕੁਲ ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੁੜੇ ਨੇ ਕਸ਼ਮੀਰਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ
ਹਾਂਜੀ, ਮੇਰਾ ਸਵਾਲ ਹੈ ਬਿੱਟੂ ਜੀ ਆਪਣੇ ਗੁਰਸਰੀਆ ਜੀ ਨੂੰ ਜੀ। ਪੰਜਾਬ ਵਿੱਚ ਪੰਜਾਬ ਪੁਲਿਸ ਦੇ ਧੱਕੇ, ਪੁਲਿਸ ਦੀਆਂ ਡਾਂਗਾਂ ਦੇ ਜ਼ਖਮਾਂ ਦੀਆਂ ਫਿਰ ਪਾਕ ਬਣਦੀਆਂ ਨਦੀਆਂ, ਉਹਨਾਂ ਵਿੱਚ ਗਰੀਬ ਰੁੜਦੇ, ਉਹ ਕਿੱਦਾਂ ਵਿਚਾਰੇ ਰੋ ਰੋ ਕੇ ਕਰਲਾਉਂਦੇ ਆ। ਦੂਸਰਾ ਮੇਰਾ ਸਵਾਲ ਆ ਕਿ ਕੈਪਟਨ ਸਾਹਿਬ ਮੁੰਡਿਆਂ ਨੂੰ ਸਹੁੰ ਚੁਕਾਉਣ ਲੱਗਾ ਵੀ ਆਪਣੇ ਨਸ਼ੇ ਤੁਸੀਂ ਛਡਾਇਓ, ਇਹ ਸਹੁੰ ਨਹੀਂ, ਇਹਨਾਂ ਨੇ ਮਜ਼ਾਕ ਬਣਾ ਲਿਆ ਜਿੱਦਾਂ ਕੜਾਹ ਹੁੰਦਾ। ਥੈਂਕ ਯੂ। ਬਿਲਕੁਲ ਸਹੁੰ ਇਹਨਾਂ ਨੇ ਖੇਡ ਵਾਕਈ ਬਣਾ ਲਈ ਹੈ, ਪਰ ਇਹਨਾਂ ਨੂੰ ਸਹੁੰ ਕਰਦੀ ਕੱਖ ਨਹੀਂ ਹੈ। ਸਹੁੰ ਪੀ ਜਾਂਦੇ ਪਾਣੀ ਦੀ ਵਾਂਗੂ। ਔਰ ਫਿਰ ਉਹ ਜੀ ਮਾਰਕ ਦਾ ਗਾਣਾ ਤੇ ਤੁਸੀਂ ਸੁਣਿਆ ਹੋਣਾ, ਮੈਨੂੰ ਸੁਣਾਉਣ ਦੀ ਲੋੜ ਹੀ ਨਹੀਂ ਗੀ। ਠੱਗ ਚੋਰਾਂ ਯਾਰਾਂ ਦਾ ਕਸਮਾਂ ਨਾਲ ਵਿਹਾਰ, ਇਹ ਵੀ ਤੇ ਸਿਆਸੀ ਠੱਗੀਆਂ ਹੀ ਵੱਜਣ ਡਈਆਂ ਲੋਕਾਂ ਦੇ ਨਾਲ। ਬਹੁਤ ਵੱਡਾ ਪੱਤਾ ਖੇਡ ਗਏ, ਭਾਵਨਾਤਮਕ ਪੱਤਾ ਖੇਡ ਗਏ। ਹੁਣ ਫੇਰ ਸਹੁੰਆਂ ਚ ਕਹੀ ਜਾਂਦੇ, ਸਹੁੰਆਂ ਨਾਲ ਕੁਛ ਨਹੀਂ ਹੁੰਦਾ। ਦੇਖੋ ਨਸ਼ਾ ਮੁਕਤ ਜਿਹੜਾ ਆ ਕੋਈ ਵੀ ਸਮਾਜ, ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀਗਾ ਇੱਥੇ ਇਸੇ ਮੰਚ ਤੇ ਕਿ ਕੋਈ ਵੀ ਸਮਾਜ ਨਸ਼ਾ ਮੁਕਤ ਰਾਤੋਂ ਰਾਤ ਨਹੀਂ ਹੋ ਸਕਦਾ। ਵੈਸੇ ਪੂਰਨ ਤੌਰ ਤੇ ਹੋ ਹੀ ਨਹੀਂ ਸਕਦਾ, ਪਰ ਫਿਰ ਵੀ ਜੇ ਨੁਕਸਾਨ ਠੱਲਣਾ ਪੰਜਾਬ ਦਾ, ਉਹਦੇ ਲਈ ਪਹਿਲਾਂ ਕਾਰਗਰ ਨੀਤੀ ਕਰਨ ਦੀ ਲੋੜ ਆ। ਕੋਈ ਕਮੇਟੀ ਬਿਠਾ ਕੇ ਸਟੱਡੀ ਕਰਨ ਦੀ ਲੋੜ ਆ। ਸਾਡੇ ਕੋਲ ਤੇ ਇਹ ਨਹੀਂ ਇਹ ਕੋਈ ਸਰਵੇ ਨਹੀਂ ਹੈਗਾ ਕਿ ਸਾਡੇ ਕਿੰਨੇ ਮੁੰਡੇ ਬੇਰੁਜ਼ਗਾਰ ਆ, ਕਿੰਨੀਆਂ ਕੁੜੀਆਂ ਬੇਰੁਜ਼ਗਾਰ ਆ, ਕਿੰਨੇ ਐਗਜ਼ੈਕਟਲੀ ਨਸ਼ਾ ਕਰਦੇ ਆ, ਕਿਹੜੀ ਉਮਰ ਦੇ ਕਰਦੇ ਆ। ਕੋਈ ਸਟੱਡੀ ਹੋਵੇ, ਫਿਰ ਉਸ ਸਟੱਡੀ ਦੇ ਆਧਾਰ ਤੇ ਕੋਈ ਬੁੱਧੀਜੀਵੀਆਂ ਦਾ ਕੋਈ ਪੈਨਲ ਬੈਠੇ, ਕੋਈ ਉਹਦੇ ਚੋਂ ਨੀਤੀ ਨਿਕਲੇ, ਫਿਰ ਉਹ ਨੀਤੀ ਅਮਲ ਚ ਆਵੇ। ਇਹ ਤੇ ਐਵੇਂ ਹੁਣ ਬਿਨਾਂ ਬੰਦੂਕ ਤੋਂ ਜੇ ਕੋਈ ਜੰਗ ਚ ਜਾ ਕੇ ਤੇ ਕੁੱਦ ਪਵੇ, ਛਿੱਤਰ ਹੀ ਖਾਣੇ ਆ ਤੇ। ਸੋ ਇਹ ਕੰਮ ਤੇ ਉਹੋ ਜਿਹੀ ਆ, ਬਸ ਡੰਗ ਟਪਾਊ ਮੈਂ ਕਮਾਈ ਆਏ। ਜੀ ਜੀ। ਅਗਲੇ ਕਾਲਰ ਨੇ ਜੁੜੇ ਹੋਏ ਜਸਵੰਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਾਈ ਸਾਹਿਬ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਇਹ ਸਰਦਾਰ ਜੀ ਨੂੰ ਮੇਰੀ ਬੇਨਤੀ ਆ, ਬਹੁਤ ਵਧੀਆ ਪੱਤਰਕਾਰ ਨੇ, ਵੀ ਅਸੈਂਬਲੀ ਦੇ ਵਿੱਚ ਲੋਕ ਸਭਾ 'ਚ ਇਕੱਲਾ ਭਗਵੰਤ ਮਾਨ ਹੀ ਵਿਚਾਰਾ MP ਬੋਲਦਾ। ਜਿਹੜੇ ਸਾਡੀ ਅਕਾਲੀ ਦਲ ਪਾਰਟੀ ਦੇ MP ਆ, ਉਹਨਾਂ ਦਾ ਸ਼ਾਇਦ ਮੇਰਾ ਖਿਆਲ ਮੂੰਹ ਹੀ ਸੀਮਤਾ ਲੱਗਦਾ ਹੈਗਾ। ਕਿੱਦਾਂ ਕੀ ਵਿਚਾਰ ਆ ਤੁਹਾਡਾ ਜਨਾਬ? ਜੀ ਜੀ ਜੀ। ਨਹੀਂ ਪਹਿਲੀ ਗੱਲ ਤੇ ਮੈਂ ਤਾਂ ਬੱਚਾ ਜੀ, ਤੁਹਾਡਾ ਜਨਾਬ ਨਹੀਂ ਗਾ। ਮੈਂ ਤੇ ਅੱਛਾ ਤੁਹਾਨੂੰ ਮੈਂ ਦੱਸਾਂ, ਭਗਵੰਤ ਮਾਨ ਤੋਂ ਇਲਾਵਾ ਵੀ ਉੱਥੇ ਮੈਂਬਰ ਪਾਰਲੀਮੈਂਟ ਬੋਲਦੇ ਆ। ਪ੍ਰੇਮ ਸਿੰਘ ਚੰਦੂ ਮਾਜਰਾ ਉੱਥੇ ਕਾਫੀ ਵਾਰ ਬੋਲਿਆ। 25-20 ਤੇ ਆ ਪਿੱਛੇ ਜੇ ਢੀਂਡ ਸਾਹਿਬ ਵੀ ਬੋਲਿਆ ਉੱਥੇ। ਅਕਾਲੀ ਬੋਲਦੇ ਆ, ਹਾਂ ਅਕਾਲੀ ਬੋਲਦੇ ਆ ਆਸਾ ਪਾਸਾ ਵੇਖ ਕੇ। ਹੁਣ ਕਿਉਂਕਿ ਸਿੱਖਾਂ ਦੇ ਮਨਾਂ ਚੋਂ ਫਿਕਰ ਪੈ ਗਈ, ਤਾਂ ਸਿੱਖਾਂ ਦੀਆਂ ਮੰਗਾਂ ਜਾ ਕੇ ਉੱਥੇ ਕਈ ਵਾਰ ਚੁੱਕ ਦਿੰਦੇ ਆ। ਸੋ ਇਹ ਗੱਲ ਤੁਸੀਂ ਜ਼ਰੂਰ ਕਹਿ ਸਕਦੇ ਹੋ। ਜੇ ਤੁਸੀਂ ਇਹ ਆਖੋ ਕਿ ਇਹ ਨਹੀਂ ਬੋਲਦੇ, ਇਕੱਲਾ ਭਗਵੰਤ ਮਾਨ ਬੋਲਦਾ ਪੰਜਾਬ ਚੋਂ, ਹਾਂ ਇਹ ਜ਼ਰੂਰ ਕਹਿ ਸਕਦੇ ਹੋ ਕਿ ਭਗਵੰਤ ਮਾਨ ਜ਼ਿਆਦਾ ਬੋਲਦਾ, ਤੇ ਉਹ ਤੇ ਵੈਸੇ ਵੀ ਜ਼ਿਆਦਾ ਬੋਲਦਾ। ਉੱਥੇ ਜ਼ਿਆਦਾ ਬੋਲਦਾ ਸਾਰੇ ਪਾਰਲੀਮੈਂਟ ਮੈਂਬਰਾਂ ਚ ਨਹੀਂ, ਉਹ ਪੂਰੇ ਭਾਰਤ ਦੇ ਜਿੰਨੇ ਪਾਰਲੀਮੈਂਟ ਮੈਂਬਰ ਆ, ਜੇ ਤੁਸੀਂ ਉਹਨਾਂ ਦਾ ਰਿਕਾਰਡ ਕੱਢੋਗੇ, ਟੌਪ ਦੇ 5-7 ਚ ਭਗਵੰਤ ਮਾਨ ਲਿਖਿਆ। ਇਕੱਲੇ ਪੰਜਾਬ ਚ ਨਹੀਂ, ਉਹਦੇ ਚ ਟੈਲੈਂਟ ਵੀ ਆ। ਉਹ ਗੱਲ ਕਹਿਣ, ਉਹ ਜਿੰਨੇ ਚਿਰ ਨੂੰ ਇਹਨੂੰ ਰੁਕਦੇ ਰੁਕ ਜਾ ਉਹਨੇ ਚਿਰ ਤਾਂ ਆਪਣੀਆਂ ਕਵਿਤਾਵਾਂ ਵੀ ਸੁਣਾ ਜਾਂਦਾ। ਉਹਨੂੰ ਪਤਾ ਇਹਨਾਂ ਸਾਰਿਆਂ ਦਾ, ਕਿਉਂਕਿ ਸਟੇਜੀ ਬੰਦਾ। ਸੋ ਦੂਜੀ ਚੀਜ਼ ਇਹ ਆ ਕਿ ਅੱਜ ਵੀ ਭਗਵੰਤ ਮਾਨ ਨੇ ਉੱਥੇ ਬਹੁਤ ਵਧੀਆ ਕਦਮ ਚੁੱਕਿਆ। ਅੱਜ ਵੀ ਭਗਵੰਤ ਮਾਨ, ਡਾਕਟਰ ਧਰਮਵੀਰ ਗਾਂਧੀ, ਰਵਨੀਤ ਬਿੱਟੂ, ਸੁਨੀਲ ਜਾਖੜ, ਇਹ ਸਾਰੇ ਗਏ ਆ ਲੋਕ ਸਭਾ ਦੇ ਸਪੀਕਰ ਕੋਲ। ਉਹਨਾਂ ਨੂੰ ਕਿਹਾ ਕਿ ਦੇਖੋ ਰਾਜ ਸਭਾ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ, ਭਗਤ ਸਿੰਘ ਹੋਰਾਂ ਨੂੰ, ਤੇ ਲੋਕ ਸਭਾ 'ਚ ਕਿਉਂ ਨਹੀਂ? ਤਾਂ ਇਹਨਾਂ ਦੇ ਕਹਿਣ ਤੇ ਫਿਰ ਅੱਜ ਪਹਿਲੀ ਦਫਾ ਲੋਕ ਸਭਾ ਦੇ ਵਿੱਚ ਵੀ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ। ਸੋ ਕੰਮ ਕਰਦੇ ਭਗਵੰਤ ਮਾਨ ਜ਼ਿਆਦਾ ਕਰਦਾ ਹੋਊਗਾ, ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੱਲ ਹੀ ਉੱਥੇ ਬੋਲਦੇ ਨਹੀਂ, ਬੋਲਦੇ ਆ। ਪਰ ਇਹ ਜ਼ਰੂਰ ਆ ਕਿ ਉਹ ਆਸਾ ਪਾਸਾ ਵੇਖ ਕੇ ਬੋਲਦੇ ਕਿ ਅਸੀਂ ਕਿਹੜੇ ਮੁੱਦੇ ਤੇ ਬੋਲਣਾ, ਜਿਹਦਾ ਸਾਨੂੰ ਭਾਵਨਾਤਮਕ ਤੌਰ ਤੇ ਜਾਂ ਸਿਆਸਤ ਦੇ ਤੌਰ ਤੇ ਸਾਨੂੰ ਕੋਈ ਫਾਇਦਾ ਹੋਊਗਾ। ਜੀ ਜੀ। ਤੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਰਾਜਵੀਰ ਸੰਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮਾਣੀ ਖੇੜੇ ਰਾਜਵੀਰ ਸਿੰਘ ਬੋਲਦਾ ਜੀ। ਆਓ ਜੀ ਆਓ ਜੀ ਆਓ ਜੀ। ਅੱਜ ਤੇ ਕਮਾਲ ਹੀ ਹੋ ਗਈ ਆ, ਗੰਗਾ ਨਗਰ ਵਾਲੇ ਵੀ ਆ ਗਏ ਤੇ ਮਾਣੀ ਖੇੜੇ ਵਾਲੇ ਵੀ ਆ ਗਏ, ਜਿਹੜੇ ਵਾਲੇ ਆ ਗਏ ਜੀ। ਛੋਟੇ ਵੀਰ ਜੀ, ਮੈਂ ਤੁਹਾਨੂੰ ਟਾਈਮ ਦਿੱਤਾ ਸੀਗਾ, ਪਰ ਕੁਦਰਤੀ ਮੇਰੇ ਕੋਲ ਟਾਈਮ ਥੋੜਾ ਸੀ, ਮੈਂ ਮਿਲ ਨਹੀਂ ਸਕਿਆ ਤੁਹਾਨੂੰ। ਤੁਸੀਂ ਕਿਹਾ ਸੀ ਆਪਾਂ ਬਲੋਚ ਕਰੇ ਜਾਂ ਮਾਣੀ ਖੇੜੇ ਮਿਲਾਂਗੇ ਜੀ। ਕੋਈ ਨਹੀਂ ਜੀ। ਸਵਾਲ ਕੀ ਹੈ ਜੀ ਤੁਹਾਡਾ? ਹਾਂਜੀ, ਸਵਾਲ ਮੇਰਾ ਇਹ ਆ ਵੀ ਅੱਜ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਸਾਰਿਆਂ ਨੂੰ ਉਹਦੀ ਮੁਬਾਰਕਬਾਦ, ਤੇ ਆਜ਼ਾਦੀ ਦਿਹਾੜਾ ਵੀ ਉਹਨਾਂ ਵਾਸਤੇ ਮਨਾਇਆ ਜਾਂਦਾ ਹੈ। ਤੇ ਇੱਕ ਆਪਣੇ ਦਿਹਾੜੇ ਦੀ ਮੁਬਾਰਕਬਾਦ ਨਹੀਂ ਹੁੰਦੀ ਜੀ ਰਾਜਵੀਰ ਸਿੰਘ ਜੀ, ਮੁਬਾਰਕਬਾਦ ਨਹੀਂ ਹੁੰਦੀ, ਆਪਾਂ ਸ਼ਰਧਾਂਜਲੀ ਦੇ ਸਕਦੇ। ਸ਼ਰਧਾਂਜਲੀ, ਹਾਂਜੀ ਚਲੋ ਸ਼ਰਧਾਂਜਲੀ, ਹਾਂਜੀ ਹਾਂਜੀ ਸੌਰੀ।
ਤੇ ਬਾਕੀ ਮੈਂ ਇੱਕ ਕਹਿੰਦਾ ਸੀਗਾ ਵੀ ਆਪਣੇ ਇੱਕ ਪਿੰਡ ਮਲੋਟ ਤੋਂ ਵੀ ਭੁੱਲਰ ਪਰਿਵਾਰ ਦੇ ਵਿੱਚੋਂ ਸ਼ਹੀਦ ਹੋਏ ਸੀ ਕਾਰਗਿਲ ਲੜਾਈ ਦੇ ਵਿੱਚ ਸਨ 96 ਚ। ਹਾਂਜੀ ਪਾਦੀਆਂ ਦਾ ਉਸੇ ਵੈਸੇ ਪਿੱਛੋਂ ਪਾਦੀਆਂ ਦੇ ਵੱਜਦੇ ਆ ਤੇ ਉਹ ਭੁੱਲਰ ਨੇ ਉਹ, ਤੇ ਉਹਨਾਂ ਦੀ ਮਿਸੇਜ ਤਹਿਸੀਲ ਦੇ ਵਿੱਚ ਆਦਰਸ਼ਪਾਲ ਕੌਰ ਲੱਗੇ, ਉਹਨਾਂ ਨੂੰ ਜੋਬ ਮਿਲ ਗਈ ਸੀਗੀ ਜੀ। ਉਸ ਟਾਈਮ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵੀ ਇਹਦੇ ਨਾਂ ਤੇ ਅਸੀਂ ਚੌਂਕ ਦੇ ਵਿੱਚ ਬੋਤਲ ਲਵਾਵਾਂਗੇ, ਜਿਹੜੀ ਮੁਕਤਸਰ ਆਪਣੇ ਚੌਂਕ ਨਹੀਂ ਹੈਗਾ ਆਪਣਾ ਬਠਿੰਡਾ ਚੌਂਕ ਜੀ, ਇਹਨਾਂ ਦਾ ਘਰ ਹੈਗਾ ਥਾਣੇ ਦੇ ਕੋਲੇ ਹੀ, ਗੁਰਦੁਆਰੇ ਸਾਹਿਬ ਦੇ ਥਾਣੇ ਦੇ। ਸੋ ਸਵਾਲ ਕੀ ਆ ਵੀ ਬੁੱਤ ਲੱਗਾ ਕਿ ਨਹੀਂ ਲੱਗਾ ਅਜੇ? ਨਹੀਂ ਲੱਗਿਆ ਜੀ। ਅੱਛਾ ਠੀਕ, ਲੱਗੂਗਾ ਕਿ ਨਹੀਂ ਜੀ? ਹਾਂਜੀ ਛੱਡੋ ਬੁੱਤਾਂ ਨੂੰ ਛੱਡੋ, ਇੱਥੇ ਤੇ ਇੱਕ ਵਾਰੀ ਸਾਡੇ ਇੱਥੇ ਜਿਹੜਾ ਜਲੰਧਰ ਆ ਉਹਦਾ ਨਾ ਇੱਕ ਖਿੱਤਾ ਸੀਗਾ ਜਲੰਧਰ ਦਾ ਬਾਹਰੀ, ਤੇ ਉਹਦੇ ਵਿੱਚ ਇੱਕ ਕਲੋਨੀ ਕੱਟੀ ਸੀ, ਕਲੋਨੀ ਦਾ ਨਾਂ ਸ਼ਹੀਦ ਦੇ ਨਾਂ ਤੇ ਰੱਖ ਦਿੱਤਾ। ਹੁਣ ਸ਼ਹੀਦ ਦੇ ਨਾਂ ਤੇ ਸੀ, ਜਿਹੜੇ ਉੱਥੇ ਦਲਾਲ ਸੀਗੇ ਜ਼ਮੀਨਾਂ ਦੇ ਜਾਂ ਜਿਹੜੇ ਹੁੰਦੇ ਆ ਬੰਗਲਿਆਂ ਵਗੈਰਾ ਦੇ ਦਲਾਲ, ਵੱਡੇ ਦਲਾਲ, ਉਹਨਾਂ ਨੂੰ ਇਹ ਗੱਲ ਚੁੱਭਦੀ ਸੀ ਕਿ ਤੇ ਸ਼ਹੀਦ ਦੇ ਨਾਂ ਤੇ ਆ, ਜਦ ਕਿ ਅਸੀਂ ਕਲੋਨੀ ਦਾ ਨਾਂ ਜੇ ਰੱਖੀਏ ਕਿ ਫਲਾਣੀ ਵਿਲਾ ਫਲਾਣਾ ਵਿਲਾ, ਉਹ ਠੀਕ ਰਹੇਗਾ। ਤੇ ਉਹਦੇ ਨਾਮ ਤੇ ਰੋਜ਼ਾਨਾ ਜਾ ਕੇ ਉੱਥੇ ਕਾਲਾ ਤੇਲ ਪਾ ਦਿੱਤਾ ਜਾਂਦਾ ਸੀਗਾ। ਔਰ ਬਕਾਇਦਾ ਫਿਰ ਉਹਦਾ ਫਾਦਰ ਸੀ ਜਿਹੜਾ ਸ਼ਹੀਦ ਦਾ, ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਇਹਦੇ ਨਾਲੋਂ ਚੰਗਾ ਤੇ ਮੈਨੂੰ ਮਾਰ ਦਿਓ, ਮੈਂ ਰੋਜ਼ਾਨਾ ਨਵਾਂ ਲਿਆ ਕੇ ਉੱਥੇ ਉਹ ਹੋਰਡਿੰਗ ਲਾਉਣਾ ਉਹਦੇ ਨਾਮ ਵਾਲਾ, ਤੇ ਰਾਤ ਨੂੰ ਇਹ ਕਾਲਾ ਤੇਲ ਉੱਤੇ ਭੁੱਕ ਦਿੰਦੇ ਆ। ਕੀ ਕਰੋਗੇ ਤੁਸੀਂ? ਤੁਸੀਂ ਜੇ ਪਿੰਡ ਮਲੋਟ ਦੀ ਗੱਲ ਕੀਤੀ, ਇਹ ਤੋਂ ਅੱਗੇ 8 ਕਿਲੋਮੀਟਰ ਦੂਰ ਆਲਮ ਵਾਲਾ ਪਿੰਡ ਆ, ਉੱਥੇ ਇੱਕ ਸ਼ਹੀਦ ਦੀ ਮਾਂ ਰਹਿੰਦੀ ਆ, ਜਿਹੜੀ ਅੱਜ ਤੁਸੀਂ ਵੱਟਾਂ ਤੇ ਘਾਹ ਖੁਰਚਦੀ ਦੇਖ ਸਕਦੇ ਹੋ। ਅੱਜ ਵੱਟਾਂ ਤੇ ਘਾਹ ਖੁਰਚ ਕੇ ਉਹਦੇ ਬੱਚੇ ਪਾਲਦੀ ਪਈ, ਕਿਉਂਕਿ ਉਹਦੀ ਪਤਨੀ ਚਲੇ ਗਏ ਸੀਗੇ, ਬੱਚਿਆਂ ਦਾ ਬੋਝ ਉਹਦੇ ਤੇ ਪੈ ਗਿਆ, ਕਿਸੇ ਨੇ ਉਹਦੀ ਬਾਤ ਹੀ ਨਹੀਂ ਪੁੱਛੀ। ਸੋ ਆਪਣਾ ਗੁਜ਼ਰ ਬਸਰ ਏਦਾਂ ਵੀ ਕਰਦੀ ਪਈ ਆ। ਇਹ ਕਹਾਣੀਆਂ ਨੇ, ਬਹੁਤ ਲੰਮੀਆਂ ਕਹਾਣੀਆਂ, ਤੇ ਕਹਿ ਦੇਣਾ, ਐਲਾਨ ਕਰ ਦੇਣਾ, ਉਹ ਸਾਰਾ ਕੁਛ ਹੈ ਜਿਹੜਾ ਬੜਾ ਸੌਖਾ, ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ। ਇੱਥੇ ਤੇ ਜਿਹੜੇ ਪੈਟਰੋਲ ਪੰਪ ਦਿੱਤੇ ਗਏ ਸੀਗੇ ਇਹਨਾਂ ਸ਼ਹੀਦਾਂ ਨੂੰ, ਉਹ ਵੀ ਸਿਆਸਤਦਾਨਾਂ ਨੇ ਹੜੱਪ ਕਰ ਲਏ ਸੀ ਬਠਿੰਡੇ ਦੇ ਵਿੱਚ। ਤੇ ਇਹੋ ਜਿਹਾ ਮਾਮਲਾ ਸਾਹਮਣੇ ਆ ਗਿਆ ਕਿ ਇੱਕ ਫੌਜੀ ਨੂੰ, ਜਿਉਂਦਾ ਜਾਗਦੇ ਫੌਜੀ ਨੂੰ ਪੈਟਰੋਲ ਪੰਪ ਮਿਲਿਆ ਸੀਗਾ, ਉਹ ਵੀ ਇੱਕ ਧੱਕੜਸ਼ਾ ਖੋ ਕੇ ਲੈ ਗਿਆ, ਉਹ ਵਿਚਾਰਾ ਵਿਲਕਦਾ ਫਿਰਦਾ ਫੌਜੀ। ਜੀ ਜੀ ਬਿਲਕੁਲ ਜੀ, ਇਹ ਤਰਾਸਦੀ ਆ ਉੱਥੇ ਦੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਏ, ਤੁਸੀਂ ਜੁੜੇ, ਜਿਹੜੇ ਜੀ ਖਬਰਾਂ ਦੇ ਉੱਤੇ ਨਜ਼ਰ ਬਣਾਈ ਤੇ ਸਰੋਤਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ, ਬਹੁਤ ਬਹੁਤ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਵਾਗਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਜ਼ਿੰਦਗੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।